With your support, we can raise your voice globally. उन्होंने पगड़ी इशू नो बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਆਏ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ ਡੇਟ ਹੈਗੀ ਹੈ 6 ਜੂਨ 2016, 23 ਜੇਠ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਪੁੱਛਾਂਗੇ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ। ਦੇਖੋ, ਅੱਜ 6 ਜੂਨ ਦਾ ਦਿਨ ਹੈ ਜਿਵੇਂ ਤੁਸੀਂ ਦੱਸਿਆ ਜੀ। ਤੇ ਜਦੋਂ ਅਸੀਂ ਮੂਲ ਨਾਨਕਸ਼ਾਹੀ ਕੈਲੰਡਰ 2003 ਵੱਲ ਨਜ਼ਰ ਮਾਰਦੇ ਹਾਂ ਤੇ ਜਿੱਥੇ ਘੱਲੂਘਾਰਾ ਦਿਵਸ 4 ਜੂਨ ਦਾ ਨਿਰਧਾਰਿਤ ਹੈ, ਕਿਉਂਕਿ 3 ਜੂਨ ਨੂੰ ਕਰਫਿਊ ਲਾ ਕੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਫੌਜ ਨੇ ਆਪਣੀ ਘੇਰਾਬੰਦੀ ਕਰ ਲਈ ਸੀ ਜੀ। ਔਰ ਫਿਰ ਜਿਹੜਾ ਪਹਿਲਾ ਗੋਲਾ ਹਰਮੰਦਰ ਸਾਹਿਬ ਵੱਲ ਦਾਗਿਆ ਗਿਆ ਉਹ ਅੱਧੀ ਰਾਤ ਤੋਂ ਬਾਅਦ 3 ਜੂਨ ਦੀ ਜਿਹੜਾ 4 ਜੂਨ ਦੇ ਆਲਮੋਸਟ ਸਵੇਰ ਦੇ ਆਵਰ ਸ਼ਾਇਦ 1:30 ਵਜੇ ਦਾ ਟਾਈਮ। ਸੋ ਇਸ ਲਈ ਉਸ ਨੂੰ 4 ਜੂਨ ਮਿੱਥਿਆ ਗਿਆ। ਲੇਕਿਨ 5 ਤੇ 6 ਜੂਨ ਦੀ ਰਾਤ ਨੂੰ, ਕਿਉਂਕਿ ਲਗਭਗ 72 ਘੰਟੇ ਦੀ ਇਹ ਫੁੱਲ ਫਲੈਜਡ ਲੜਾਈ ਦਾ ਅੰਤ 5 ਤੇ 6 ਜੂਨ ਦੀ ਰਾਤ ਟੈਂਕਾਂ ਦੇ ਨਾਲ ਹਮਲਾ, ਜਿਸ ਦੇ ਵਿੱਚ ਕੁਝ ਪਰਸਨਲ ਆਰਮਡ ਕੈਰੀਅਰ ਜਿਨ੍ਹਾਂ ਨੂੰ PAC ਕਿਹਾ ਜਾਂਦਾ ਹੈ ਔਰ ਵਿਜੰਤਾ ਟੈਂਕ, ਉਹਨਾਂ ਦਾ ਇਸਤੇਮਾਲ ਕੀਤਾ ਗਿਆ। ਔਰ ਇੱਕ ਲਿਖਤ ਜਿਹੜੀ ਅਸੀਂ ਬਾਅਦ ਦੇ ਵਿੱਚ ਸ਼ੇਅਰ ਕਰਾਂਗੇ, ਜਿਹੜੀ ਤਹਿਲਕਾ.com ਜਿਸ ਨੇ ਕਿਸੇ ਵੇਲੇ ਸੱਚਮੁੱਚ ਤਹਿਲਕਾ ਮਚਾਇਆ ਸੀ, ਉਹਨਾਂ ਦੇ ਜਿਹੜੇ ਰਾਈਟਰ ਹਰਤੋਸ਼ ਸਿੰਘ ਬੱਲ ਨੇ ਉਸ ਕਰਨਲ ਨੂੰ ਇਸਰਾਰ ਖਾਨ ਉਹਦਾ ਨਾਂ ਹੈ, ਜਿਹਨੇ ਪਹਿਲੀ ਉਹ ਸਾਰਾ ਲੀਡ ਕੀਤਾ ਸੀ ਚਾਰਜ ਦਰਬਾਰ ਸਾਹਿਬ ਵੱਲ ਜੀ, ਉਸ ਦੇ ਨਾਲ ਥੋੜਾ ਬਹੁਤ ਜਿਹੜੀ ਉਹਨਾਂ ਨੇ ਗੱਲਬਾਤ ਜਿੰਨੀ ਕੁ ਉਹਨੇ ਮੂੰਹ ਖੋਲਿਆ ਉਸ ਤੇ ਆਧਾਰਿਤ ਹੈ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ 5 ਤੇ 6 ਜੂਨ ਦੀ ਰਾਤ ਦੀ ਜੰਗ, ਜਿੱਥੇ ਅਕਾਲ ਤਖਤ ਸਾਹਿਬ ਨੂੰ ਫਾਈਨਲੀ ਟੈਂਕ ਦੇ ਨਾਲ
ਜਿਹੜੀਆਂ ਲੱਗੀਆਂ ਹੋਈਆਂ ਤੋਪਾਂ ਹੁੰਦੀਆਂ ਨੇ ਉਸ ਦੇ ਰਾਹੀਂ ਜਿਹੜਾ ਡਿਸਟਰੋਏ ਕੀਤਾ ਗਿਆ, ਕਿਉਂਕਿ ਇਸ ਇੰਟਰਵਿਊ 'ਚ ਉਹਨੇ ਕਿਹਾ ਕਿ ਪਹਿਲਾਂ ਅਸੀਂ ਐਂਟਾਈ ਟੈਂਕ ਮਿਸਾਈਲ ਇਸਤੇਮਾਲ ਕੀਤੇ, ਲੇਕਿਨ ਅਕਾਲ ਤਖਤ ਸਾਹਿਬ ਦਾ ਗੁੰਬਦ ਇੰਨਾ ਕੁ ਮਜ਼ਬੂਤ ਸੀ ਕਿ ਉਹ ਜਿਹੜਾ ਉਹਦੇ ਤੇ ਝਰੀਟ ਹੀ ਪਾਉਣ 'ਚ ਸਮਰੱਥ ਹੋਇਆ, ਔਰ ਫਿਰ ਅਸੀਂ ਟੈਂਕਸ ਦੀਆਂ ਗਨਸ ਜਿਹੜੀਆਂ ਨੇ ਉਹਨਾਂ ਦਾ ਇਸਤੇਮਾਲ ਕੀਤਾ ਔਰ ਇਸ ਤਰੀਕੇ ਦੇ ਨਾਲ ਅਸੀਂ ਡਿਸਟਰੋਏ ਕੀਤਾ। ਪਰ 5 ਤੇ 6 ਜੂਨ ਦੀ ਇਹ ਸਾਰੀ ਰਾਤ ਦੀ ਜੰਗ ਜਿਹੜੀ ਜਿਸ ਨੂੰ ਅਲਟੀਮੇਟਲੀ ਈਵਨ ਮਾਰਕ ਟਲੀ ਸਤੀਸ਼ ਜੈਕਬ ਨੇ ਵੀ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ ਦੇ ਥੱਲੇ ਜਿੱਥੇ ਪੂਰਾ ਵੇਰਵਾ ਦਿੱਤਾ ਹੈ ਜੂਨ ਦੇ ਪਹਿਲੇ ਹਫਤੇ ਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਇੱਕ ਉਸ ਕਿਸਮ ਦੀ ਜੰਗ, ਇੱਕ ਪਾਸੇ ਲਗਭਗ 4 ਦਿਨ ਤੋਂ 3 ਜੂਨ ਤੋਂ ਸਾਰਾ ਕੁਝ ਕੱਟ ਆਫ ਹੈ, ਭੁੱਖੇ ਪਾਣੇ ਕੁਝ ਦਰਜਨ ਸਿੰਘ ਜਿਨ੍ਹਾਂ ਦੀ ਜਿਹੜੀ ਹੈ ਬਿਜਲੀ ਪਾਣੀ ਵੀ ਕੱਟੀ ਹੋਈ ਹੈ, ਔਰ 4 ਚਫੇਰੇ ਪਿਛਲੇ 3 ਦਿਨਾਂ ਤੋਂ ਜਿਹੜਾ ਕਿਤੇ ਅੱਗ ਲੱਗਣ ਵਾਲੇ ਬੰਬ, ਕਿਤੇ ਧੂਏ ਵਾਲੇ ਬੰਬ, ਸਟਨ ਬੰਬਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਜ਼ਹਿਰੀਲੀ ਗੈਸ, ਇਸ ਸਭ ਦੇ ਬਾਵਜੂਦ ਕਿਵੇਂ ਉਹਨਾਂ ਨੇ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਮੁਕਾਬਲਾ ਕੀਤਾ ਜੀ। ਔਰ ਇਹ ਜਦੋਂ ਤੱਕ 6 ਜੂਨ ਦੀ ਸਵੇਰ ਹੁੰਦੀ ਹੈ ਔਰ ਇਹ ਅਸੀਂ ਦੇਖਦੇ ਹਾਂ ਕਿ ਅਜੇ ਵੀ ਬੇਸ਼ੱਕ ਪ੍ਰੀਵੀਅਸ ਨਾਈਟ ਜਨਰਲ ਸੁਬੇਗ ਸਿੰਘ ਸ਼ਹੀਦ ਹੋ ਜਾਂਦੇ ਨੇ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਗੋਦ 'ਚ ਉਹਨਾਂ ਨੇ ਅਖੀਰਲੇ ਸਾਹ ਲਏ, ਔਰ ਅਖੀਰਲੀ ਸਵੇਰ ਤੱਕ ਸੰਤ ਪਿੰਡਾਂ ਵਾਲੇ ਜਿਹੜੇ ਨੇ ਭਾਈ ਅਮਰੀਕ ਸਿੰਘ ਅਜੇ ਤੱਕ ਵੀ ਪੂਰੇ ਕਾਇਮ ਦਾਇਮ ਨੇ। ਔਰ ਜਦੋਂ ਇਹ ਦੇਖਦੇ ਹਾਂ ਕਿ ਟੈਂਕ ਅੰਦਰ ਆ ਵੜੇ ਨੇ, 4 ਚਫੇਰੇ ਫੌਜ ਹੈ ਔਰ ਬਿਲਕੁਲ ਅਕਾਲ ਤਖਤ ਦਾ ਨੂੰ ਖੰਡਰਾਤ ਬਣਾ ਦਿੱਤਾ, ਤੇ ਉਸ ਫਿਰ 6 ਜੂਨ ਦੀ ਸਵੇਰ ਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਬਾਕੀ ਸਾਥੀ ਸਿੰਘਾਂ ਦੇ ਨਾਲ ਅਰਦਾਸਾ ਸੋਧ ਕੇ, ਜਿਵੇਂ ਕਿ ਉਹਨਾਂ ਦੀ ਇਹ ਧਾਰਨਾ ਅੱਜ ਵੀ ਜਦੋਂ ਸੰਗਤ ਦੇ ਵਿੱਚ ਪ੍ਰੇਮ ਨਾਲ ਇਸ ਨੂੰ ਪੜ੍ਹਿਆ ਜਾਂਦਾ ਹੈ, ਗਾਇਆ ਜਾਂਦਾ ਹੈ, ਤੇ ਉਸ ਨਜ਼ਾਰੇ ਨੂੰ ਸਾਹਮਣੇ ਲੈ ਆਂਦੀ ਹੈ ਗੱਲ ਜਦੋਂ ਕਿ 82 ਤੋਂ 84 ਤੱਕ ਜਦੋਂ ਧਰਮ ਯੁੱਧ ਮੋਰਚਾ ਚੱਲਿਆ ਔਰ ਹਰ ਜਥਾ ਜਦੋਂ ਕਿ ਉਹ ਸ਼ਾਮ ਨੂੰ ਗ੍ਰਿਫਤਾਰੀ ਦੇ ਲਈ ਜਿਹੜਾ ਅਰਦਾਸ ਕਰਨ ਲਈ ਆਉਂਦੇ ਸੀ, ਮੰਜੀ ਸਾਹਿਬ ਦੇ ਦੀਵਾਨ ਹਾਲ 'ਚ ਜਿਹੜਾ ਉਹ ਐਡਰੈਸ ਵੀ ਕਰਦਾ ਸੀ ਜਿਹੜਾ ਜਥਾ ਲੈ ਕੇ ਜਾਣ ਵਾਲਾ ਜਥੇਦਾਰ ਹੈ। ਫਿਰ ਉਸ ਨੂੰ ਜਿੰਨੀ ਦੇਰ ਲੌਂਗੋਵਾਲ ਅਜੇ ਬਿਲਕੁਲ ਡਿੱਗਿਆ ਨਹੀਂ ਸੀ ਟੋਏ ਦੇ ਵਿੱਚ ਗਦਾਰੀ ਦੇ, ਸੋ ਸੰਤ ਪਿੰਡਾਂ ਵਾਲੇ ਐਡਰੈਸ ਕਰਦੇ ਸਨ, ਲੌਂਗੋਵਾਲ ਵੀ ਐਡਰੈਸ ਕਰਦਾ ਸੀ, ਲੇਕਿਨ ਇੰਤਜ਼ਾਰ ਪਿੰਡਾਂ ਵਾਲਿਆਂ ਦੇ ਐਡਰੈਸ ਦੀ ਹੁੰਦੀ ਸੀ। ਔਰ ਇਸ ਦਾ ਮੈਨੂੰ ਨਿੱਜੀ ਅਨੁਭਵ ਵੀ ਹੈ ਕਿਉਂਕਿ ਉਸ ਪੀਰੀਅਡ 'ਚ ਮੇਰਾ ਆਉਣ ਜਾਣ ਵੀ ਸੀ, ਔਰ ਇਹ ਉਸ ਵੇਲੇ ਦਾ ਸਬਬ ਸੀ ਕਿ ਅਕਤੂਬਰ 1983 ਦੇ ਵਿੱਚ ਮੈਂ ਵੀ 51 ਸਿੰਘਾਂ ਸਿੰਘਣੀਆਂ ਦਾ ਇੱਕ ਜਥਾ ਲੈ ਕੇ ਜਿਹੜਾ ਧਰਮ ਯੁੱਧ ਮੋਰਚੇ ਦੇ ਵਿੱਚ ਗ੍ਰਿਫਤਾਰੀ ਦਿੱਤੀ, ਕੁਛ ਦਿਨ ਫਿਰੋਜ਼ਪੁਰ ਜੇਲ੍ਹ 'ਚ ਰਹਿਣ ਦਾ ਮੌਕਾ ਹੋਇਆ ਔਰ ਉਸ ਮੌਕੇ ਤੇ ਜਿਹੜਾ ਸੰਤ ਪਿੰਡਾਂ ਵਾਲਿਆਂ ਦਾ ਜਿਹੜਾ ਐਡਰੈਸ ਸੰਗਤ ਦੇ ਨਾਂ ਹੁੰਦਾ ਸੀ, ਉਸ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਉਹ ਜਿਹੜੇ ਜਥੇ ਵਾਲੇ ਨੇ ਗ੍ਰਿਫਤਾਰੀ ਲਈ ਜਾਂਦੇ ਸੀ ਮੰਜੀ ਸਾਹਿਬ ਤੋਂ ਮਾਰਚ ਕਰਕੇ ਕੁਤਵਾਲੀ ਵੱਲ, ਕੁਤਵਾਲੀ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਸੀ ਔਰ ਬੱਸਾਂ ਦੇ ਵਿੱਚ ਜਿਹੜਾ ਮਿਡਨਾਈਟ ਤੱਕ ਲੱਦ ਕੇ ਫਿਰ ਥਾਂ ਥਾਂ ਜੇਲ੍ਹਾਂ ਦੇ ਵਿੱਚ ਪਹੁੰਚਾਇਆ ਜਾਂਦਾ ਸੀ। ਸੋ ਉਹਨਾਂ ਦੀ ਇਹ ਧਾਰਨਾ ਕਿ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਸੋ ਮੈਂ ਸਮਝਦਾ ਵੀ ਉਹਨਾਂ ਨੇ ਆਪਣੇ ਉਹ ਜਿਹੜੀ ਅਰਦਾਸ ਸੀ ਔਰ ਉਹਨਾਂ ਦਾ ਅਕੀਦਾ ਸੀ, ਔਰ ਬਹੁਤ ਵਾਰ ਜਦੋਂ ਲਗਭਗ 20 ਸਾਲ ਸਰਕਾਰੀ ਏਜੰਸੀਆਂ ਦੀ ਸ਼ਹਿ ਦੇ ਉੱਤੇ ਵਿਦਨ ਉਹ ਲੋਕ ਰਹੇ ਦਮਦਮੀ ਟਕਸਾਲ ਦੇ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਚੜ੍ਹਦੀ ਕਲਾ 'ਚ ਨੇ ਇਸ ਕਿਸਮ ਦਾ ਜਿਹੜਾ ਇਸ ਝੂਠ ਨੂੰ ਜਿਹੜਾ ਵੇਚਿਆ, ਨਤੀਜੇ ਦੇ ਤੌਰ ਤੇ ਉਹਨਾਂ ਦੀ ਸ਼ਹਾਦਤ ਵੀ ਜਿਹੜੀ ਹੈ ਉਸ ਦੀ ਰੈਕਗਨੀਸ਼ਨ ਬਹੁਤ ਬਾਅਦ 'ਚ ਹੋਈ ਔਰ ਕੋਈ ਵੀ ਡਾਇਨਾਮਿਕ ਪਰਸਨੈਲਿਟੀ ਜਿਹੜੀ ਕਿ ਲੀਡ ਕਰ ਸਕਦੀ ਸੀ ਟਕਸਾਲ ਨੂੰ ਉਹ ਵੀ ਇਸ ਸਾਰੇ ਪੀਰੀਅਡ 'ਚ ਸਾਹਮਣੇ ਨਹੀਂ ਆ ਸਕੀ ਕਿਉਂਕਿ ਇਸ ਗੱਲ ਨੂੰ ਹੀ ਫਿਰ ਫਰਦਰ ਸਟਰੈਂਥਨ ਕੀਤਾ ਗਿਆ। ਔਰ ਮੈਂ ਇਹ ਗੱਲ ਕਿਉਂਕਿ ਖੁਦ ਇੱਥੇ ਵੀ ਹੰਡਾਈ ਹੈ ਕਿ ਅਸੀਂ ਜਦੋਂ 1991 ਦੇ ਵਿੱਚ ਸਪੋਕਸ ਪਰਸਨ ਪੰਥਕ ਕਮੇਟੀ ਦੇ ਤੌਰ ਤੇ ਸੇਵਾ ਸੰਭਾਲੀ ਤੇ ਸਭ ਤੋਂ ਜ਼ਿਆਦਾ ਸਾਡਾ ਵਿਰੋਧ ਉਹਨਾਂ ਵੀਰਾਂ ਨੇ ਖਾਸ ਤੌਰ ਤੇ ਜਿਹੜੇ ਆਪਣੇ ਆਪ ਨੂੰ ਟਕਸਾਲੀ ਹੋਣ ਦਾ ਦਾਅਵਾ ਕਰਦੇ ਸੀ ਥਾਂ ਥਾਂ ਹੀ ਕੀਤਾ, ਕਿਉਂਕਿ ਅਸੀਂ ਪਹਿਲੇ ਦਿਨ ਤੋਂ ਹੀ ਸੰਤਾਂ ਨੂੰ ਸ਼ਹੀਦ ਸ਼ਬਦ ਦੇ ਨਾਲ ਹੀ ਸੰਬੋਧਨ ਕਰਦੇ ਸੀ ਔਰ ਉਹਨਾਂ ਦਾ ਇਹ ਕਹਿਣਾ ਸੀ ਕਿ ਜੀ ਇਹ ਦੇਖੋ ਜਿਹੜੇ ਬ੍ਰਹਮ ਗਿਆਨੀ ਨੇ ਜੇ ਉਹ ਕਹਿੰਦੇ ਨੇ ਚੜ੍ਹਦੀ ਕਲਾ 'ਚ ਨੇ ਤੇ ਇਹ ਕੌਣ ਨੇ, ਔਰ ਉਹਨਾਂ ਦਾ ਐਲਾਨ ਹੁੰਦਾ ਸੀ ਜੀ ਅਸੀਂ
ਇਹਨਾਂ ਨੂੰ ਬੋਲਣ ਨਹੀਂ ਦੇਣਾ ਹੈ। ਜੀ ਸੋ ਮੈਨੂੰ ਜਦੋਂ ਕਦੇ ਵੀ ਇਸ ਕਿਸਮ ਦਾ ਵਰਤਾਰਾ ਰਿਹਾ, ਅਸੀਂ ਗੱਲ ਫਿਰ ਇੱਥੇ ਹੀ ਨਹੀਂ ਮੁਕਾਈ। ਫਿਰ ਜਦੋਂ ਮੈਨੂੰ ਲੱਗਾ ਕਿ ਵੀ ਇਹ ਸਿੱਖ ਕੌਮ ਦੇ ਵਿੱਚ ਬਹੁਤ ਸਾਰੀ ਦੁਬਿਧਾ ਔਰ ਭੁਲੇਖ ਹੈ, ਤੇ ਅਸੀਂ ਜਿਹੜਾ, ਕਿਉਂਕਿ ਮੈਂ 1993 ਤੋਂ ਚੜ੍ਹਦੀ ਕਲਾ ਦੇ ਐਡੀਟਰ ਇਨ ਚੀਫ ਹੋਣ ਦੇ ਨਾਤੇ ਉਸ ਦਾ ਐਡੀਟੋਰੀਅਲ ਲਿਖਦਾ। ਸੋ ਅਸੀਂ 93 ਦੇ ਵਿੱਚ ਇਸ ਗੱਲ ਨੂੰ ਫਿਰ ਯਕੀਨੀ ਬਣਾਇਆ ਕਿ ਜਿਹੜਾ ਸਾਡਾ ਚੜ੍ਹਦੀ ਕਲਾ ਐਡੀਟੋਰੀਅਲ ਸੀ ਉਸ ਦੇ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਫੋਟੋ ਔਰ ਉਸ ਦੇ ਥੱਲੇ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਤੇ ਉਹਨਾਂ ਦੀ ਕੋਟ ਕਿ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ, ਪਰ ਜ਼ਮੀਰ ਦਾ ਮਰ ਜਾਣਾ ਜ਼ਾਰਾ ਮੌਤ ਹੈ। ਇਹ ਜਿਹੜਾ ਹੈ ਇਸ ਨੂੰ ਅਸੀਂ ਲਿਖਦੇ ਰਹੇ ਤਾਂ ਕਿ ਕੋਈ ਭੁਲੇਖਾ ਨਾ ਰਹੇ। ਸੋ ਜਦੋਂ ਪ੍ਰਿੰਟ ਵਰਡ ਦੇ ਵਿੱਚ ਵੀ ਹਰ ਇਸ਼ੂ ਦੇ ਵਿੱਚ ਹੁੰਦਾ ਸੀ, ਫਿਰ ਵਿਰੋਧ ਹੋਰ ਵੀ ਵੱਧਦਾ ਰਿਹਾ। ਪਰ 20 ਸਾਲ ਬਾਅਦ ਉਹੀ ਲੋਕ ਜਿਹੜੇ ਇੱਥੇ ਆ ਕੇ ਟਕਸਾਲ ਦੇ ਨੁਮਾਇੰਦੇ ਬਣ ਕੇ ਅਕਾਲ ਤਖਤ ਸਾਹਿਬ ਦੀ ਸੇਵਾ ਜਦੋਂ ਉੱਥੋਂ ਚੱਲ ਰਹੀ ਸੀ ਕਾਰ ਸੇਵਾ ਰਾਹੀਂ, ਉਸ ਦੇ ਲਈ ਸੋਨਾ ਇਕੱਠਾ ਕਰਨ ਆਏ, ਔਰ ਜਿਹੜੇ ਜਦੋਂ ਉਹਨਾਂ ਦਾ ਕੰਮ ਪੂਰਾ ਹੋ ਗਿਆ ਤਾਂ ਉਹਨਾਂ ਹੀ ਏਜੰਸੀਆਂ ਨੇ ਵਾਪਸ ਲਿਜਾ ਕੇ ਨਾ ਸਿਰਫ ਉਹਨਾਂ ਨੂੰ ਉਸ ਰੁਤਬੇ ਤੇ ਬਿਠਾਇਆ, ਫਿਰ ਉਹਨਾਂ ਨੇ ਬੜੇ ਮਾਣ ਦੇ ਨਾਲ ਜਿਹੜਾ ਉਹ ਸੰਤਾਂ ਨੂੰ ਸ਼ਹੀਦ ਐਲਾਨ ਕੇ ਉਹਨਾਂ ਦਾ ਜਿਹੜਾ ਉਹ ਸ਼ੁਰੂ ਕਰ ਲਿਆ ਜੀ, ਹੁਣ ਸ਼ਹੀਦ ਹੋ ਗਏ ਨੇ। ਸੋ ਮੈਂ ਸਮਝਦਾ ਵੀ ਬਹੁਤ ਵਾਰ ਅਸੀਂ ਜਦੋਂ ਅੱਜ ਦੇ ਬਹੁਤ ਸਾਰੇ ਘਟਨਾਕ੍ਰਮ ਵੱਲ ਨਜ਼ਰ ਮਾਰਦੇ ਹਾਂ ਕਿ ਕੀ ਚੱਲ ਰਿਹਾ ਹੈ, ਕਿਵੇਂ ਚੱਲ ਰਿਹਾ ਹੈ, ਸੰਤ ਰੰਡਰੀਆ ਵਾਲਿਆਂ ਦੇ ਉੱਤੇ ਅਟੈਕ ਹੁੰਦਾ ਹੈ, ਸਰਕਾਰ ਦਾ ਕੀ ਰੋਲ ਹੈ, ਏਜੰਸੀਆਂ ਦਾ ਕੀ ਰੋਲ ਹੈ, ਤੇ ਮੈਨੂੰ ਇਸ ਗੱਲ ਦਾ ਦੁੱਖ ਵੀ ਹੁੰਦਾ ਹੈ ਕਿ ਵੀ ਆਪਣੇ ਵੀਰ ਭੈਣਾਂ ਕਿਉਂ ਭੁੱਲ ਜਾਂਦੇ ਨੇ ਉਹਨਾਂ ਸ਼ਖਸਾਂ ਨੂੰ, ਉਹਨਾਂ ਦੇ ਕਿਰਦਾਰ ਨੂੰ। ਉਹੀ ਕਰੈਕਟਰ ਜਿਹੜੇ ਅੱਜ ਅੱਗੇ ਖੜੇ ਕੀਤੇ ਗਏ ਨੇ। ਕਿਸੇ ਨੇ ਇਹਨਾਂ ਨੂੰ ਪੁੱਛਿਆ ਕਿ ਵੀ 20 ਸਾਲ ਤੁਸੀਂ ਪੰਥ ਦੇ ਨਾਲ ਇੰਨਾ ਵੱਡਾ ਧਰੋਹ ਕਮਾਇਆ ਸੰਤਾਂ ਦੀ ਸ਼ਹਾਦਤ ਨੂੰ ਰੋਲਣ ਦਾ, ਔਰ ਉਸ ਦੀ ਕੋਈ ਅਕਾਊਂਟੇਬਿਲਟੀ, ਉਸ ਦਾ ਕੋਈ ਕਿਸੇ ਨੇ ਕੋਈ ਪਛਤਾਪ ਜਾਂ ਉਸ ਦੇ ਲਈ ਕੋਈ ਸਜ਼ਾ ਕਿ ਇੰਨਾ ਵੱਡਾ। ਔਰ ਜਦੋਂ ਇਹ ਉਦੋਂ ਪੁੱਛਿਆ ਜਾਂਦਾ ਸੀ ਕਿ ਵੀ ਤੁਸੀਂ ਕਿਵੇਂ ਕਹਿੰਦੇ ਹੋ ਕਿ ਉਹ ਸ਼ਹੀਦ ਨੇ, ਮੈਂ ਕਿਹਾ ਜੀ ਉਹਨਾਂ ਦਾ ਸਾਰਾ ਜਿਹੜੀ ਸ਼ਖਸੀਅਤ ਔਰ ਉਹਨਾਂ ਦਾ ਪੂਰਾ ਜਿਹੜਾ ਉਹਨਾਂ ਦੀ ਬੀਇੰਗ, ਉਹਨਾਂ ਦੀ ਪਰਸਨੈਲਿਟੀ ਇਸ ਦੁਆਲੇ ਸੀ। ਔਰ ਜਦੋਂ ਉਹਨਾਂ ਨੂੰ ਸੁਜੈਸਟ ਵੀ ਕੀਤਾ ਗਿਆ ਮਈ ਦੇ ਮਹੀਨੇ 'ਚ ਸ਼ੁਭ ਚਿੰਤਕਾਂ ਵੱਲੋਂ, ਜਿਹੜੇ ਇਨਸਾਈਡਰ ਉਹਨਾਂ ਨਾਲ ਸੰਪਰਕ ਰੱਖਦੇ ਸੀ, ਔਰ ਉਹਨਾਂ ਨੇ ਕਿਹਾ ਕਿ ਜੀ ਤੁਸੀਂ, ਤੁਹਾਡੀ ਜਾਨ ਬੜੀ ਕੀਮਤੀ ਹੈ ਔਰ ਇਸ ਨੂੰ ਜੇ ਤੁਸੀਂ ਸਰਵਾਈਵ ਕਰੋਗੇ, ਪੰਥ ਨੂੰ ਅਗਵਾਈ ਦਿਓਗੇ, ਤੇ ਉਹਨਾਂ ਦਾ ਕਹਿਣਾ ਸੀ ਕਿ ਭਾਈ ਬਾਬਾ ਦੀਪ ਸਿੰਘ ਸ਼ਹੀਦ ਦਮਦਮਾ ਸਾਹਿਬ ਤੋਂ ਸੀਸ ਲੈ ਕੇ ਇੱਥੇ ਭੇਟ ਕਰਨ ਆਏ ਸੀ, ਤੇ ਮੈਂ ਉਸੇ ਹੀ ਟਕਸਾਲ ਦਾ ਮੁਖੀ ਹਾਂ। ਹੁਣ ਮੈਂ ਇਸ ਸੀਸ ਨੂੰ ਇੱਥੋਂ ਚੁੱਕ ਕੇ ਕਿੱਥੇ ਲੈ ਕੇ ਜਾਵਾਂ, ਇਹ ਇੱਥੇ ਹੀ ਲੱਗੇਗਾ। ਔਰ ਉਸੇ ਤਰੀਕੇ ਨਾਲ ਪ੍ਰੇਮ ਨਾਲ ਬਾਣੀ ਪੜ੍ਹਦੇ ਔਰ ਇਹ ਸ਼ਬਦ ਉਚਾਰਨ ਕਰਦੇ ਆ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਿਹੜੇ ਨੇ, ਉਹ ਅਕਾਲ ਤਖਤ ਸਾਹਿਬ ਤੋਂ ਨਿਕਲਦੇ ਨੇ ਔਰ ਜਿੱਥੇ ਝੰਡੇ ਬੁੰਗੇ ਨੇ, ਨਿਸ਼ਾਨ ਸਾਹਿਬ ਝੂਲਦੇ ਨੇ, ਕਿਉਂਕਿ 4 ਚਫੇਰੇ ਫੌਜ ਹੈ ਔਰ ਗੋਲੀਆਂ ਦਾ ਜਿਹੜਾ ਉਹ ਮੀਂਹ ਵਰਦਾ ਹੈ, ਔਰ ਉਹ ਆਪਣਾ ਜਿਵੇਂ ਉਹਨਾਂ ਨੇ ਬੋਲ ਸੀ ਕਿ ਭਾਈ ਉਹਨਾਂ ਨੇ ਉਹ ਇਸ ਪ੍ਰੇਮ ਦੀ ਖੇਡ ਦੇ ਵਿੱਚ ਸੀਸ ਭੇਟ ਕਰਨੇ, ਉਹ ਸ਼ਹੀਦੀ ਪਾਉਂਦੇ ਨੇ। ਔਰ 6 ਜੂਨ ਦਾ ਦਿਨ ਨਾਨਕਸ਼ਾਹੀ ਕੈਲੰਡਰ, ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਸ਼ਹੀਦੀ ਦਿਨ ਦੇ ਤੌਰ ਤੇ ਉਸ ਨੂੰ ਮੰਨਦੇ। ਔਰ ਇਸ ਵਾਰ ਤੁਸੀਂ ਕਿਉਂਕਿ ਵੀਕਐਂਡ ਦਾ ਪੁੱਛਿਆ, ਔਰ ਮੈਂ ਕਿਉਂਕਿ 6 ਜੂਨ ਮੇਰੇ ਦਿਮਾਗ 'ਚ ਘੁੰਮ ਰਿਹਾ ਅਦਰ ਦੈਨ ਕਿ ਵੀਕਐਂਡ ਵੀ ਉਸ ਗੱਲ ਨਾਲ ਹੀ ਜੁੜਿਆ ਹੋਇਆ ਸੀ। ਸੋ ਜ਼ਾਹਰ ਹੈ ਕਿ ਇਹ ਸਾਰਾ ਹੀ ਜਿੱਥੇ ਘੱਲੂਘਾਰਾ ਹਫਤਾ ਸਾਡੀਆਂ ਯਾਦਾਂ ਦੇ ਵਿੱਚ ਵਸਿਆ ਹੋਇਆ ਹੈ। ਔਰ ਮੈਨੂੰ ਇੱਕ ਹੈਰਾਨੀ ਵੀ ਹੁੰਦੀ ਹੈ ਵੀ ਹੋਰ ਬੜੀਆਂ ਮੰਗਾਂ ਕਈ ਲੋਕ ਕਰਦੇ ਨੇ ਕਿ ਇਹ ਹੋਏ ਉਹ ਹੋਏ, ਕੋਈ ਟਰੂਥ ਕਮਿਸ਼ਨ ਬਣਾਉਣ ਦੀ ਗੱਲ ਕਰਦਾ ਹੈ, ਕੋਈ ਦੂਸਰਾ ਕਰਦਾ ਹੈ। ਕਦੇ ਕਿਸੇ ਨੇ ਇਹ ਨਹੀਂ ਪੁੱਛਿਆ ਇਹਨੂੰ ਬਾਦਲ ਨੂੰ ਕਿ ਭਾਈ ਤੂੰ 5ਵੀਂ ਵਾਰ ਮੁੱਖ ਮੰਤਰੀ ਬਣਿਆ, 2-3 ਵਾਰ 84 ਤੋਂ ਬਾਅਦ ਦੇ ਦੌਰ 'ਚ ਬਣਿਆ, ਕਿ ਕਿਉਂ ਨਹੀਂ 6 ਜੂਨ ਦਾ ਦਿਨ ਜਾਂ ਇਹ ਸਾਰਾ ਹਫਤਾ ਹੀ ਸਰਕਾਰੀ ਤੌਰ ਦੇ ਉੱਤੇ ਇਸ ਨੂੰ ਘੱਲੂਘਾਰਾ ਦਿਵਸ ਦੇ ਤੌਰ ਤੇ ਐਲਾਨਿਆ ਜਾਂਦਾ ਹੈ, ਇਸ ਦੀ ਛੁੱਟੀ ਕਿਉਂ ਨਹੀਂ ਕੀਤੀ ਜਾਂਦੀ, ਔਰ ਸਰਕਾਰੀ ਤੌਰ ਦੇ ਉੱਤੇ ਜਿਹੜਾ ਇਸ ਗੱਲ ਨੂੰ ਕਿਉਂ ਨਹੀਂ ਇਸ ਦੇ ਲਈ ਕੀਤਾ ਜਾਂਦਾ। ਹੋਰ ਉੱਥੇ ਕੋਈ ਇਹਨਾਂ ਦਾ ਜਿਨ੍ਹਾਂ ਦਾ ਕੋਈ ਨਾਂ ਵੀ ਨਹੀਂ ਸੀ, ਕੋਈ ਅਗਰ ਸੈਨ, ਕੋਈ ਦੂਜਾ ਹਰ ਇੱਕ ਦਾ ਲੱਭ ਲਿਆ ਉਹਦੇ ਨਾਂ ਦੀ ਛੁੱਟੀ ਕਿ ਜੀ ਇਹ ਫਲਾਣਿਆਂ ਦਾ ਅਵਤਾਰ ਤੇ ਫਲਾਣਿਆਂ ਦਾ ਮਹਾਤਮਾ ਤੇ ਢਿਮਕਿਆਂ ਦਾ ਮਹਾਤਮਾ। ਲੇਕਿਨ ਇਸ ਦੇ ਉਲਟ ਸਰਕਾਰੀ ਛੁੱਟੀ ਤਾਂ ਕੀ ਕਰਨੀ ਹੈ 6 ਜੂਨ ਦੀ ਜਾਂ ਕੋਈ ਹੋਰ, ਇਹਨਾਂ ਦਾ ਜ਼ੋਰ ਲੱਗਾ ਹੁੰਦਾ ਹੈ ਕਿ ਵੀ ਕਿਵੇਂ ਜਿਹੜਾ ਅਕਾਲ ਤਖਤ ਦੇ ਸਨਮੁਖ ਇਸ ਦਿਨ ਜਿਹੜਾ ਸਮਾਗਮ ਹੋਣਾ ਹੈ
ਉਸ ਦੀ ਅਹਿਮੀਅਤ ਨੂੰ ਕਿਵੇਂ ਘਟਾਇਆ ਜਾਏ। ਇੱਕ ਡਰ ਟੈਰਰ ਪੰਜਾਬ ਭਰ ਦੇ ਵਿੱਚ ਜਿਹੜੀ ਹੈ ਫੌਜ ਲਾ ਦੇਣਾ ਔਰ ਫਲੈਗ ਮਾਰਚ ਕਰਵਾਣੇ, ਔਰ ਜਿਹੜੇ ਸਿੱਖ ਐਕਟਿਵਿਸਟ ਨੇ ਜਿਨ੍ਹਾਂ ਨੇ ਪਾਰਟਿਸਿਪੇਟ ਕਰਨੇ, ਸੈਂਕੜਿਆਂ ਦੀ ਗਿਣਤੀ 'ਚ ਉਹਨਾਂ ਦੀਆਂ ਬਿਫੋਰ ਗ੍ਰਿਫਤਾਰੀਆਂ, ਇਸ ਕਿਸਮ ਦਾ ਡਰ ਪੈਦਾ ਕਰ ਦੇਣਾ ਕਿ ਲੋਕ ਡਰਦੇ ਨਾ ਜਾਣ ਕਿ ਵੀ ਪਤਾ ਨਹੀਂ ਉੱਥੇ ਕੀ ਹੋ ਜਾਣਾ। ਔਰ ਜਦੋਂ ਫਲੈਗ ਮਾਰਚ ਹੁੰਦਾ ਹੈ ਫੌਜ ਦਾ, ਉਹਦਾ ਮਤਲਬ ਹੁੰਦਾ ਹੈ ਕਿ ਭਾਈ ਉਹ ਅਖੀਰਲਾ ਮੇਸ਼ਰ ਹੈ ਕਿ ਵੀ ਫੌਜ ਜਿਹੜੀ ਹੈ ਉਹ ਕੁਝ ਕਰ ਸਕਦੀ ਹੈ। ਔਰ ਇਸ ਵਾਰ ਇਸ ਗੱਲ ਦਾ ਫੀਅਰ ਸੀ, ਅਸੀਂ ਵੀ ਜ਼ਾਹਰ ਕੀਤਾ ਸੀ ਕਿ ਵੀ ਜਿਸ ਕਿਸਮ ਦਾ ਮਈ ਮਹੀਨੇ ਦੇ ਵਿੱਚ ਸਾਰਾ ਘਟਨਾਕ੍ਰਮ ਹੋਇਆ, ਜਿਸ ਤਰੀਕੇ ਨਾਲ ਏਜੰਸੀਆਂ ਦੀਆਂ ਖਬਰਾਂ ਪਲਾਂਟ ਹੋਈਆਂ ਨੇ, ਔਰ ਇਹ ਸਾਰਾ ਚੱਲ ਰਿਹਾ ਕਿ ਵੀ ਇਹ ਕੁਛ ਨਾ ਕੁਛ ਇਸ ਰੁਖ ਦਾ ਹੈ। ਔਰ ਇਸ ਵਾਰ ਉਹਨਾਂ ਦਾ ਯਤਨ ਇਹੀ ਸੀ ਕਿ ਜਿਹੜੀ ਗੱਲ ਬਾਹਰ ਹੁਣ ਬੜਾ ਜ਼ੋਰ ਫੜ ਰਹੀ ਹੈ ਉਸ ਦੀ ਅਹਿਮੀਅਤ ਨੂੰ ਕਿਵੇਂ ਘਟਾਇਆ ਜਾਏ। ਹੋਰ ਹਿੰਸਕ ਕਾਰਵਾਈ, ਕਿਉਂਕਿ ਚਲੋ ਸਾਡੀਆਂ ਜਥੇਬੰਦੀਆਂ ਵੀ ਉੱਥੇ ਸਮੇਂ ਦੀ ਹਾਣ ਦੀਆਂ ਹੋਈਆਂ ਨੇ, ਸਿਆਣਪ ਹੈ, ਔਰ ਇਹਦੇ 'ਚ ਇਹ ਨਹੀਂ ਹੈ ਕਿ ਵੀ ਕੋਈ ਅਨਚੈਲੰਜਡ ਗਿਆ। ਜੇ ਦਲ ਖਾਲਸਾ ਵੱਲੋਂ ਜਿਹੜਾ ਜੈਨੋਸਾਈਡ ਮਾਰਚ ਕੱਢਿਆ ਗਿਆ 3 ਤਰੀਕ ਨੂੰ, ਔਰ 6 ਤਰੀਕ ਦਾ ਉਹਨਾਂ ਨੇ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਹੋਇਆ ਸੀ। ਔਰ ਚੰਗੀ ਗੱਲ ਹੈ ਵੀ ਹੁਣ ਬੰਦ ਦੀ ਕਾਲ ਦੇਣ ਵਾਲੇ ਵੀ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਟ੍ਰੈਫਿਕ ਇੰਟਰਪਟ ਨਾ ਹੋਏ, ਮੈਡੀਕਲ ਸਰਵਿਸਿਜ਼ ਕੋਈ ਬਿਮਾਰ ਹੈ ਉਹ ਇੰਟਰਪਟ ਨਾ ਹੋਣ। ਲੇਕਿਨ ਇਹਦੇ ਬਾਵਜੂਦ ਜਿਹੜਾ ਇਹ ਸਾਰੇ ਮੀਡੀਆ ਨੇ ਰਿਪੋਰਟ ਕੀਤਾ ਕਿ ਬੰਦ ਬੜਾ ਸਕਸੈਸਫੁਲ ਰਿਹਾ ਹੈ। ਇਸ ਦਾ ਮਤਲਬ ਇਹ ਹੈ ਕਿਉਂਕਿ ਅੰਮ੍ਰਿਤਸਰ 'ਚ ਬਹੁਤ ਗਿਣਤੀ ਦੁਕਾਨਾਂ ਹਿੰਦੂਆਂ ਦੀਆਂ ਨੇ, ਚਲੋ ਇਹ ਗੱਲ ਚੰਗੀ ਹੈ ਵੀ ਉਹਨਾਂ ਨੂੰ ਵੀ ਸਮਝ ਆਇਆ ਕਿ ਵੀ ਅਸੀਂ ਇਸ ਦਿਨ, ਭਾਵੇਂ ਉਹ ਡਰਦੇ ਮਾਰੇ ਹੀ ਹੋਏ ਕਿ ਅਸੀਂ ਇਸ ਦਿਨ ਬੰਦ ਕਰਨਾ ਹੈ। ਲੇਕਿਨ ਇੱਕ ਦਿਨ ਪਹਿਲਾਂ ਇਹ ਖਬਰ ਆਈ ਸੀ ਕਿ ਲక్ష్ਮੀਕਾਂਤ ਚਾਵਲਾ ਜਿਹੜੀ ਕਿ ਬਿਲਕੁਲ ਜ਼ਹਿਰ ਦੀ ਪੁੜੀ ਹੈ, ਉਸ ਨੇ ਪਹਿਲੇ ਦਿਨ ਤੋਂ ਹੀ ਉਸ ਦੀ ਸਾਰੀ ਪੋਲਿਟਿਕਸ ਦੀ ਨਫ਼ਰਤ ਸਿੱਖਾਂ ਦੇ ਖਿਲਾਫ, ਜ਼ਹਿਰ, ਜੇ ਅਜੀਤ ਸੰਧੂ ਵਰਗਾ ਸਿੱਖਾਂ ਦਾ ਕਾਤਲ ਹਜ਼ਾਰਾਂ ਨੌਜਵਾਨਾਂ ਨੂੰ ਮਾਰਨ ਵਾਲਾ, ਤੇ ਇਹ ਉਹਦੇ ਜਾ ਕੇ ਰੱਖੜੀ ਬੰਨ੍ਹਦੀ ਸੀ। ਔਰ ਉਹਨੇ ਐਨ 2 ਦਿਨ ਪਹਿਲਾਂ, ਔਰ ਇਹਨਾਂ ਨੇ ਜਿਵੇਂ ਅੱਗੇ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਦਰਬਾਰ ਸਾਹਿਬ ਦੇ ਆਲੇ ਦੁਆਲੇ ਮੰਦਰਾਂ ਦਾ ਇੱਕ ਪੂਰਾ ਦਾਇਰਾਕਾਰ ਬਣਾਇਆ ਹੋਇਆ, ਔਰ ਇੱਕ ਸ਼ਨੀ ਮੰਦਰ ਜਿਹੜਾ ਕਿ ਜਲਿਆਂਵਾਲੇ ਬਾਗ ਵਾਲੇ ਪਾਸਿਓਂ ਅਸੀਂ ਆਉਂਦੇ, ਤੇ ਇਹ ਜਿਹੜਾ ਇਸ ਦੇ ਉੱਤੇ ਖਬਰ ਆਈ ਕਿ ਕਿਵੇਂ ਇਸ ਨੇ ਉਸ ਸ਼ਨੀ ਮੰਦਰ ਦੇ ਬਾਹਰ ਉਹ ਰਾਤ ਨੂੰ ਪਹੁੰਚ ਗਈ ਔਰ ਢੋਲ ਢਮੱਕੇ ਔਰ ਆਤਿਸ਼ਬਾਜ਼ੀ ਔਰ ਪੂਰਾ ਘੰਟਾ 1.5 ਘੰਟਾ ਚੱਲਦਾ ਰਿਹਾ। ਜਦੋਂ ਉਹਨੂੰ ਕਨਫਰੰਟ ਕੀਤਾ ਉਹਨੇ ਕਿਹਾ ਜੀ ਨਹੀਂ, ਮੈਂ ਇੱਥੇ ਮੰਨਤ ਮੰਨੀ ਸੀ ਔਰ ਮੇਰੀ ਮੰਨਤ ਪੂਰੀ ਹੋ ਗਈ। ਤੇ ਉਹ ਕਿਸੇ ਨੇ ਉਸ ਤੇ ਕਮੈਂਟ ਕੀਤਾ ਸੀ ਕਿ ਮੰਨਤ ਤੇਰੀ ਇਹੀ ਹੋਣੀ ਹੈ ਕਿ ਫੌਜ ਜਿਹੜੀ ਹੈ ਦਰਬਾਰ ਸਾਹਿਬ ਤੇ ਹਮਲਾ ਕਰੇ, ਤੇ ਉਹ ਕਰ, ਕਿਉਂਕਿ ਉਸ ਤੋਂ ਪਹਿਲਾਂ ਹੀ ਉਹ ਬਹੁਤ ਅਗੇਂਸਟ ਪ੍ਰਚਾਰ ਕਰਦੇ ਸੀ। ਔਰ ਇਹ ਉਹੀ ਆਲੇ ਦੁਆਲੇ ਦੇ ਹਿੰਦੂ ਨੇ ਜਿਨ੍ਹਾਂ ਦਾ ਅਕਾਊਂਟ ਹਰ ਕਿਤਾਬ ਦੇ ਵਿੱਚ ਹੁੰਦਾ ਕਿ ਉਹਨਾਂ ਨੇ ਫੌਜੀ ਹਮਲੇ ਤੋਂ ਬਾਅਦ ਕਿਵੇਂ ਪੂੜੀਆਂ, ਕੜਾਹ ਔਰ ਛੋਲੇ ਔਰ ਦੂਜੇ ਜਿਹੜਾ ਉਹਨਾਂ ਨੂੰ ਫੌਜੀਆਂ ਨੂੰ ਵੰਡਿਆ ਔਰ ਉਹਨਾਂ ਨੂੰ। ਔਰ ਇਸ ਦੇ ਬਾਵਜੂਦ ਕਿਸੇ ਥਾਂ ਤੇ ਮੈਂ ਰਿਪੋਰਟਿੰਗ ਦੇਖ ਰਿਹਾ ਸੀ ਕਿ ਜਿਹੜੇ ਦਰਬਾਰ ਸਾਹਿਬ ਤੇ ਤੋਂ ਅੰਦਰੋਂ ਜਿਹੜੇ ਫੜੇ ਔਰ ਪਿੱਛੇ ਬਾਹਾਂ ਬੰਨੀਆਂ ਨੇ 2-2 3-3 ਦਿਨ ਦੇ ਭੁੱਖੇ, ਉਹਨਾਂ ਨੇ ਜਦੋਂ ਫੌਜ ਦੇ ਹਾਇਰ ਅਪ ਨੂੰ ਪਤਾ ਲੱਗਾ ਕਿ ਵੀ ਇਹਦੀ ਰਿਪੋਰਟਿੰਗ ਹੋਏਗੀ ਕਿ ਵੀ ਉਹ ਵੰਡ ਰਹੇ ਨੇ ਤਾਂ ਫੌਜੀ ਖਾ ਰਹੇ ਨੇ ਔਰ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ, ਮਠਿਆਈਆਂ ਵੰਡ ਰਹੇ ਨੇ, ਤੇ ਉਹ ਜਿਹੜੇ ਲਿਆਏ ਜੋ ਵੀ ਪੂੜੀਆਂ ਔਰ ਦੂਜੇ ਉਹਨਾਂ ਨੂੰ ਕਿਹਾ ਕਿ ਜੀ ਆਹ ਨੇ ਜਿਹੜੇ ਬਾਹਰ ਭੁੱਖੇ ਪਾਣੇ ਇਹਨਾਂ ਨੂੰ, ਤੇ ਉਹਨੂੰ ਕਿਹਾ ਜੀ ਇਹਨਾਂ ਦੇ ਲਈ ਨਹੀਂ ਹੈ, ਜੇ ਇਹ ਸਿਰਫ ਤੁਹਾਨੂੰ ਦੇਣੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਸ ਕਦਰ ਇਸ ਵਾਰ ਵੀ ਇਹਨੇ ਲక్ష్ਮੀਕਾਂਤ ਚਾਵਲਾ ਨੇ 4-5 ਜੂਨ ਨੂੰ ਇਹੋ ਜਿਹੀ ਕਰਤੂਤ ਕੀਤੀ ਕਿ ਉਸ ਬਾਹਰ ਦਰਬਾਰ ਸਾਹਿਬ ਦੇ ਢੋਲ ਢਮੱਕਾ ਔਰ ਪੂਰੇ ਭੰਗੜੇ ਪੈਂਦੇ ਰਹੇ ਕਿ ਜੀ ਅਸੀਂ ਸ਼ਨੀ ਨੂੰ ਜਿਹੜਾ ਉਹ ਪਲੀਜ਼ ਕਰ ਰਹੇ ਹਾਂ ਔਰ ਆਤਿਸ਼ਬਾਜ਼ੀ ਕਰਦੇ ਰਹੇ। ਇਹ ਬਾਦਲ ਨੂੰ ਕਬੂਲ ਹੈ, ਕੋਈ ਉਸ ਥਾਂ ਦੇ ਉੱਤੇ ਗ੍ਰਿਫਤਾਰ ਨਹੀਂ ਕੀਤਾ ਗਿਆ, ਕੋਈ ਲక్ష్ਮੀਕਾਂਤ ਚਾਵਲਾ ਦੇ ਖਿਲਾਫ ਕੇਸ ਨਹੀਂ ਰਜਿਸਟਰ ਕੀਤਾ ਗਿਆ, ਪਰ ਇਸ ਦੇ ਉਲਟ ਕਿਵੇਂ ਸੈਂਕੜਿਆਂ ਦੀ ਗਿਣਤੀ 'ਚ ਐਕਟਿਵਿਸਟ ਫੜੇ ਗਏ। ਲੇਕਿਨ ਇਹਦੇ ਬਾਵਜੂਦ ਮੈਂ ਸਮਝਦਾ ਹਾਂ ਵੀ ਪੰਥਕ ਧਿਰਾਂ ਨੇ ਜਿੱਥੇ ਆਪਣੀ ਹੋਂਦ ਦਰਸਾਈ, ਅੰਦਰ ਵੀ ਉਹਨਾਂ ਦੀ ਪ੍ਰੈਜ਼ੈਂਸ, ਔਰ ਬੇਸ਼ੱਕ ਇਹ ਵੀ ਕਿਸ ਕਦਰ ਮੈਂ ਸਮਝਦਾ ਹਾਂ ਵੀ ਗਲੀਜ਼ ਗੱਲ ਹੈ ਕਿ ਇੱਕ ਡਿਸਗਰੈਂਟਡ ਬੰਦਾ ਗੁਰਬਚਨ ਸਿੰਘ ਨਾਂ ਦਾ ਜਿਹੜਾ ਜਥੇਦਾਰ ਜਿਹਨੂੰ ਰੱਖਿਆ ਹੋਇਆ ਇਹਨਾਂ ਨੇ, ਕਿ ਇਹਦੇ ਬਾਵਜੂਦ ਕਿ ਥਾਂ ਤੇ ਉਸ ਨੂੰ ਚੈਲੰਜ ਕੀਤਾ ਜਾਂਦਾ ਹੈ, ਉਸ ਦੀ ਹੋਂਦ ਨੂੰ ਜਿਹੜਾ ਕੋਈ ਨਹੀਂ ਮੰਨਦਾ। ਇਸ ਮੌਕੇ ਉਹਨਾਂ ਨੇ ਪਹਿਲਾਂ ਹੀ ਕਿਹਾ ਹੋਇਆ ਸੀ ਕਿ ਜੀ ਉਹ ਸੁਨੇਹਾ ਪੜ੍ਹੇਗਾ। ਹਾਲਾਂਕਿ ਜਿਹੜੀ ਰਿਪੋਰਟਿੰਗ ਮੈਂ ਦੇਖ ਰਿਹਾ ਮੀਡੀਆ ਦੇ ਵਿੱਚ, ਉਹਦੇ ਸੁਨੇਹਾ ਪੜ੍ਹਨ ਦੇ ਦੌਰਾਨ ਵੀ ਜਿਹੜਾ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗਦੇ ਰਹੇ ਔਰ ਬਾਹਰ ਕੁਝ ਸੁਣ ਵੀ ਨਹੀਂ ਸੀ ਰਿਹਾ, ਔਰ ਅੰਦਰ ਜਿਹੜਾ ਉੱਪਰ ਮੇਨ ਹੈ ਉਹ ਸਵੇਰ ਵੇਲੇ ਹੀ ਉਹਨਾਂ ਨੇ ਅਕਾਲੀ ਦਲ ਦੇ ਜਿਹੜੀ ਹੈ ਟਾਸਕ ਫੋਰਸ ਦੇ ਬੰਦੇ, ਇਸ ਵਾਰੀ ਇਹਨਾਂ ਨੇ ਯਕੀਨੀ ਬਣਾਇਆ ਕਿ ਵਿਰਸਾ ਵਲਟੋਆ ਵਰਗਾ ਗੁੰਡਾ ਤੇ ਦੂਜੇ ਇਸ ਕਿਸਮ ਦੇ 2-4 MLA ਔਰ ਬ੍ਰਹਮਪੁਰਾ ਤੇ ਉਹਦਾ ਮੁੰਡਾ ਤੇ ਫਲਾਣੇ, ਉਹਨਾਂ ਨੇ ਪਹਿਲਾਂ ਹੀ ਅੰਦਰ ਜਿਹੜੀ ਉਹ ਥਾਂ ਕਵਰ ਕੀਤੀ ਹੋਈ ਸੀ।
ਤਾਂ ਕਿ ਕੋਈ ਹੋਰ ਅੰਦਰ ਵੜ ਨਾ ਸਕੇ। ਲੇਕਿਨ ਸਰ ਸਿਮਰਨਜੀਤ ਸਿੰਘ ਮਾਨ ਵੀ ਉੱਥੇ ਪਹੁੰਚ ਗਏ ਔਰ ਹੋਰ ਵੀ ਐਕਟਿਵਿਸਟ ਨੇ ਉੱਥੇ ਖਾਲਿਸਤਾਨ ਜ਼ਿੰਦਾਬਾਦ ਵੀ ਹੋਇਆ। ਔਰ ਇਸ ਵਾਰ ਇਹ ਹੈ ਵੀ ਜਥੇਦਾਰ ਔਰ ਜਿਹੜੀ ਗੱਲ ਮੈਂ ਸਮਝਦਾ ਵੀ ਅਲਟੀਮੇਟਲੀ ਚੈਲੰਜ ਵਿਦਨ ਜਦੋਂ ਆਉਂਦਾ ਹੈ ਉਹਦੀ ਇੱਕ ਇਫੈਕਟਿਵਨੈਸ ਹੁੰਦੀ ਹੈ। ਜਿਵੇਂ ਅਸੀਂ ਦੇਖਿਆ ਵੀ ਕਿਵੇਂ ਭਾਈ ਬਲਬੀਰ ਸਿੰਘ ਹੋਰਾਂ ਨੇ ਉਹਨੂੰ ਬਾਦਲ ਨੂੰ ਸਿਰੋਪਾਓ ਦੇਣ ਤੋਂ ਨਾ ਕਰ ਦਿੱਤੀ ਜਦੋਂ ਕਿ ਉਹ ਅੰਦਰ ਜਿਹੜਾ ਗਿਆ 3 ਜੂਨ ਨੂੰ। ਇਸੇ ਤਰ੍ਹਾਂ ਇਸ ਜਾਲੀ ਜਥੇਦਾਰ ਨੇ ਜਦੋਂ ਇਸ ਦੇ ਥੱਲੇ ਗਿਆ ਜੀ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨਾ ਹੈ, ਤੇ ਫਿਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ ਔਰ ਭਾਈ ਅਮਰੀਕ ਸਿੰਘ ਦੇ ਸਪੁੱਤਰ ਵੀ ਜਦੋਂ ਉਹਨਾਂ ਨੂੰ ਸਿਰੋਪਾਓ ਦੇਣ ਲੱਗੇ ਉੱਠ ਕੇ ਚਲੇ ਗਏ, ਕਹਿਣ ਲੱਗੇ ਜੀ ਅਸੀਂ ਇਹਨੂੰ ਜਥੇਦਾਰ ਨਹੀਂ ਮੰਨਦੇ, ਅਸੀਂ ਇਹਦੇ ਤੋਂ ਸਿਰੋਪਾਓ ਨਹੀਂ ਲੈਣਾ। ਸੋ ਮੈਂ ਸਮਝਦਾ ਵੀ ਇਹ ਜਿਹੜੇ ਭਾਵੇਂ ਬਰੀਫ ਚੈਲੰਜ ਕਿਸੇ ਨਾ ਕਿਸੇ ਲੈਵਲ ਤੇ ਹੁੰਦੇ ਨੇ, ਕਿਸੇ ਪਾਸਿਓਂ ਆਉਂਦੇ ਨੇ, ਇਹ ਗੱਲ ਇੱਕ ਫਖਰ ਔਰ ਮਾਣ ਵਾਲੀ ਹੈ ਕਿ ਅੱਜ ਵੀ ਇਹ ਸਪਿਰਿਟ ਜਿਹੜੀ ਹੈ ਇਹ ਬਰਾਬਰ ਜਿਹੜੀ ਹੈ ਉਹ ਕਾਇਮ ਹੈ। ਔਰ ਉਸ ਥਾਂ ਦੇ ਉੱਤੇ ਫਿਰ ਸਰ ਸਿਮਰਨਜੀਤ ਸਿੰਘ ਮਾਨ ਨੇ ਐਡਰੈਸ ਕੀਤਾ ਹੈ ਔਰ ਇੱਕ ਸਿੰਘ ਵੱਲੋਂ ਭਾਈ ਧਿਆਨ ਸਿੰਘ ਮੰਡ ਜਿਨ੍ਹਾਂ ਨੂੰ ਪਹਿਲਾਂ ਹੀ ਨਜ਼ਰਬੰਦ ਕਰ ਲਿਆ ਗਿਆ ਸੀ ਉਹਨਾਂ ਦਾ ਸੁਨੇਹਾ ਵੀ ਪੜਿਆ ਗਿਆ। ਔਰ ਕੁੱਲ ਮਿਲਾ ਕੇ ਜਿਹੜੀ ਗੱਲ ਮੈਂ ਸਮਝਦਾ ਹਾਂ ਵੀ 6 ਫॉर ਜਸਟਿਸ ਜਿਨ੍ਹਾਂ ਨੇ ਇੱਥੇ ਵੀ ਆਪਣੀ ਥਾਂ ਬਣਾਈ ਹੈ ਔਰ 3 ਜੂਨ ਨੂੰ ਜਦੋਂ ਕਿ ਸ਼ੁੱਕਰਵਾਰ ਵਾਲੇ ਦਿਨ ਇੱਥੇ ਯੂਨਾਈਟਿਡ ਨੇਸ਼ਨਸ ਦੇ ਬਾਹਰ ਜ਼ੋਰਦਾਰ ਪ੍ਰੋਟੈਸਟ ਹੋਇਆ। ਸਾਨੂੰ ਜਿਹੜਾ TV 84 ਨੇ ਇਸ ਨੂੰ ਕਵਰ ਵੀ ਕੀਤਾ ਉਸ ਸ਼ਾਮ, ਕਿਉਂਕਿ ਫਰਾਈਡੇ ਮੈਂ ਫਲਾਈ ਵੀ ਕਰਨਾ ਸੀ ਕੈਲੀਫੋਰਨੀਆ ਲਈ ਔਰ ਵੈਸੇ ਵੀ ਡੈਮੋਨਸਟ੍ਰੇਸ਼ਨ 3 ਜੂਨ ਦੇ ਦਿਨ ਦਾ ਇੰਪੋਰਟੈਂਟ ਸੀ। ਉਸ ਦੀ ਕਵਰੇਜ ਸ਼ਾਮ ਦੇ ਸਲੋਟ ਦੇ ਵਿੱਚ 8 ਤੋਂ 10 ਵਜੇ ਦਿਖਾਈ ਗਈ। ਦਰਸ਼ਕਾਂ ਨੇ ਜ਼ਰੂਰ ਉਸ ਦਾ ਆਨੰਦ ਮਾਣਿਆ ਹੋਏਗਾ, ਜਿਹੜੀ ਸਪਿਰਿਟ ਦਾ ਆਨੰਦ ਹੈ ਕਿ ਯੂਨਾਈਟਿਡ ਨੇਸ਼ਨਸ ਦੇ ਬਾਹਰ। ਔਰ ਇੱਥੇ ਵੀ ਇਹ ਗੱਲ ਬੜੀ ਵਿਜ਼ੀਬਲ ਸੀ ਕਿ ਪੂਰਾ ਜੋਸ਼ੋ ਖਰੋਸ਼ ਸੀ ਫਿਜ਼ਾ ਦੇ ਵਿੱਚ, ਜਿੱਥੇ ਰਾਂਝੇ ਆਪਣੇ ਉਹ ਸਾਰੇ 32 ਸਾਲ ਪਹਿਲਾਂ ਦਾ ਵਰਤਾਰਾ ਘੱਲੂਘਾਰਾ ਸਾਨੂੰ ਪੀੜ ਦਿੰਦਾ ਹੈ, ਉੱਥੇ ਅਸੀਂ ਆਪਣੇ ਨਿਸ਼ਾਨੇ ਵੱਲ ਵੀ ਵੱਧ ਰਹੇ ਹਾਂ। ਔਰ ਇਹੀ 3 ਜੂਨ ਦੇ ਇਸ ਪ੍ਰੋਟੈਸਟ ਤੋਂ ਬਾਅਦ ਮੈਂ ਈਵਨਿੰਗ ਫਲਾਈਟ ਲੈ ਕੇ ਕੈਲੀਫੋਰਨੀਆ ਪਹੁੰਚਿਆ। ਸੈਚਰਡੇ ਦੀਆਂ ਅਸੀਂ ਕੁਝ ਮੀਟਿੰਗਸ 1-to-1 ਸਕੈਜੂਲ ਕੀਤੀਆਂ ਹੋਈਆਂ ਸਨ ਔਰ ਮੁੱਖ ਜਿਹੜਾ ਸਮਾਗਮ ਹੈ ਐਤਵਾਰ ਦਾ ਯਾਨੀ ਕਿ ਬੀਤੇ ਕੱਲ ਉਹ ਸੈਨ ਫਰਾਂਸਿਸਕੋ ਦੇ ਵਿੱਚ, ਜਿੱਥੇ ਕਿ ਬੜਾ ਪਲੇਜ਼ੈਂਟ ਮੌਸਮ ਸੀ, ਸਮੁੰਦਰ ਦਾ ਕੰਢਾ ਔਰ ਸੈਨ ਫਰਾਂਸਿਸਕੋ ਬੜਾ ਸੋਹਣਾ ਸ਼ਹਿਰ ਹੈ, ਇਤਿਹਾਸਕ ਔਰ ਅੱਜ ਕਮਰਸ਼ੀਅਲ ਕੈਪੀਟਲ ਵੀ ਹੈ। ਬੇਸ਼ੱਕ 1905 ਦੇ ਵਿੱਚ ਸ਼ਾਇਦ ਜਾਂ 1909 ਚ, ਮੈਨੂੰ ਹੁਣ ਸਾਲ ਯਾਦ ਨਹੀਂ ਹੈ, ਬਹੁਤ ਜ਼ੋਰਦਾਰ ਅਰਥਕੁਏਕ ਆਇਆ ਸੀ, ਭੂਚਾਲ ਆਇਆ ਸੀ ਔਰ ਉਹਨੇ ਸਾਰਾ ਸ਼ਹਿਰ ਡਿਸਟਰੋਏ ਕਰ ਦਿੱਤਾ ਸੀ। ਸੋ ਬਹੁਤ ਸਾਰੀ ਕੰਸਟਰਕਸ਼ਨ ਤਾਂ ਉਸ ਤੋਂ ਬਾਅਦ ਦੀ ਹੈ। ਸੋ ਉੱਥੇ ਸਾਰੇ ਗੁਰਦੁਆਰਿਆਂ ਵੱਲੋਂ, ਜਿਨ੍ਹਾਂ ਦੇ ਵਿੱਚ ਲੀਡ ਗੁਰਦੁਆਰਿਆਂ 'ਚ ਗੁਰਦੁਆਰਾ ਸਾਹਿਬ ਫਰੀਮੌਂਟ, ਸਟਾਕਟਨ, ਦੂਸਰੇ ਸ਼ਾਮਲ ਨੇ, ਸੰਗਤਾਂ ਨੇ। ਔਰ ਇਹ ਤੀਸਰਾ ਜਿਸ ਨੂੰ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਦੇ ਨਾਲ, ਘੱਲੂਘਾਰੇ ਦੇ ਨਾਲ ਔਰ ਫਰੀडम ਮਾਰਚ ਦੇ ਨਾਂ ਥੱਲੇ ਇਹਦਾ ਕਲੈਕਟਿਵ ਨਾਂ ਹੀ ਹੈ। ਇਸ ਨੂੰ ਜਿਹੜਾ ਉਹਨਾਂ ਨੇ ਆਰਗੇਨਾਈਜ਼ ਕੀਤਾ ਹੈ, 3rd ਇਵੈਂਟ ਸੀ ਕਮੈਮੋਰੇਸ਼ਨ। ਔਰ ਇਸ ਦੇ ਬਾਵਜੂਦ ਕਿ ਬਹੁਤ ਸਾਰੀਆਂ ਇਵੈਂਟਸ ਹੁਣ ਵੀਕਐਂਡ ਤੇ ਹੁੰਦੀਆਂ ਨੇ, 5 ਜੂਨ ਦਾ ਹੀ ਦਿਨ ਹੈ ਜਦੋਂ ਬਹੁਤ ਸਾਰੇ ਸੰਡੇ ਪੈਂਦਾ ਹੈ ਗੁਰਦੁਆਰਿਆਂ 'ਚ। ਬੇਸ਼ੱਕ ਬੱਸਾਂ ਆ ਜਾਂਦੀਆਂ ਨੇ ਜਾਂ ਸੰਗਤ ਆਉਂਦੀ, ਪਰ ਮੁੱਖ ਦੀਵਾਨ ਤਾਂ ਉਹਨਾਂ ਦੇ ਰਹਿੰਦੇ ਨੇ। ਲੇਕਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨੇ ਉਸ ਦੇ ਵਿੱਚ ਪਾਰਟਿਸਿਪੇਸ਼ਨ ਕੀਤੀ ਔਰ ਇੱਕ ਜਿਹੜਾ ਐਂਥੂਸੀਆਜ਼ਮ ਸੀ, ਉਤਸ਼ਾਹ ਸੀ ਜਦੋਂ ਮਾਰਚ ਹੈ। ਔਰ 6 ਫॉर ਜਸਟਿਸ ਨੇ ਇਸ ਇਵੈਂਟ ਦੇ ਮੌਕੇ ਵੀ ਬੜੇ ਚੰਗੇ ਢੰਗ ਨਾਲ ਉਹਨਾਂ ਦੇ ਪ੍ਰੋਫੈਸ਼ਨਲ ਪਲੈਕੇਟ, ਜਿਹੜੇ ਮੇਰਾ ਖਿਆਲ ਹੈ 1000 ਤੋਂ ਜ਼ਿਆਦਾ ਹੋਣਗੇ, ਜਿਹੜੇ ਥਰੂ ਆਊਟ ਗੁਰੂ ਗ੍ਰੰਥ ਸਾਹਿਬ ਦਾ ਫਲੋਟ, ਉਸ ਦੇ ਪਿੱਛੇ ਜਿਹੜਾ ਉਹ ਸ਼ਹੀਦਾਂ ਦਾ ਫਲੋਟ, ਕਿਉਂਕਿ ਉੱਥੇ ਬਹੁਤ ਜ਼ਿਆਦਾ ਫਲੋਟ ਨਹੀਂ ਹੁੰਦੇ, ਔਰ ਫਿਰ ਜਿਹੜੇ ਮਾਰਚ ਕਰਦੇ ਉਸ ਦੇ ਪਿੱਛੇ ਸਿੰਘ ਸਿੰਘਣੀਆਂ ਨੇ, ਉਹਨਾਂ ਦੇ ਹੱਥਾਂ 'ਚ ਪਲੈਕੇਟ। ਔਰ ਉਹਨਾਂ ਸਾਰਿਆਂ 'ਚੋਂ ਹੀ ਜਿਹੜਾ ਮੈਸੇਜ ਹੈ ਉਹ ਖਾਲਿਸਤਾਨ ਦਾ, ਆਜ਼ਾਦੀ ਦਾ ਜਾਂ ਰੈਫਰੈਂਡਮ 2020 ਦਾ ਸੀ। ਸੋ ਇੱਕ ਪਾਸੇ ਜੇ ਇੱਥੇ ਅਸੀਂ ਦੇਖ ਰਹੇ ਹਾਂ, ਔਰ ਉਹਦਾ ਮੈਂ ਹੋਰ ਵੀ ਥੋੜਾ ਵੇਰਵਾ ਦਿਆਂਗਾ, ਤੇ ਫਿਰ ਜਦੋਂ ਅਸੀਂ ਅਕਾਲ ਤਖਤ ਸਾਹਿਬ ਦੇ ਉੱਪਰ ਹੋਏ ਫੰਕਸ਼ਨ ਦੇ ਦੌਰਾਨ ਦੇਖਦੇ ਹਾਂ ਮੀਡੀਆ ਰਿਪੋਰਟਸ ਕਿ 20-25 ਨੌਜਵਾਨ ਜਿਹੜੇ ਨੇ ਉਹ ਪੁਲਿਸ ਨੇ ਗ੍ਰਿਫਤਾਰ ਕੀਤੇ, ਜਿਨ੍ਹਾਂ ਨੇ ਰੈਫਰੈਂਡਮ 2020 ਦੀਆਂ ਟੀ-ਸ਼ਰਟਸ ਪਾਈਆਂ ਹੋਈਆਂ ਸੀ ਔਰ ਉਹ ਟੀ-ਸ਼ਰਟਸ ਵੰਡ ਵੀ ਰਹੇ ਸੀ। ਔਰ ਉਹਨਾਂ 'ਚ ਉਹਨਾਂ ਨੇ ਕਿਹਾ ਜੀ ਕੁਛ ਦੀ ਉਮਰ ਤਾਂ ਈਵਨ 14-14 ਸਾਲ ਦੇ, 15-15 ਸਾਲ ਦੇ ਨੇ। ਸੋ ਮੈਨੂੰ ਇਸ ਗੱਲ ਦਾ ਫਖਰ ਹੋਇਆ ਕਿ ਵੀ ਜਿਹੜੇ ਲੋਕ ਸਿਰਫ
ਇਹ ਹੁੰਦਾ ਹੈ ਕਿ ਜੀ ਇੱਥੇ ਤੁਸੀਂ ਗੱਲਾਂ ਮਾਰਦੇ ਹੋ, ਉੱਥੇ ਕੀ ਹੈ ਜੀ। ਇਹ ਗੱਲ ਜਿਹੜੀ ਹੈ ਇਹ ਜ਼ਾਹਰਾ ਤੌਰ ਦੇ ਉੱਤੇ ਸਾਹਮਣੇ ਆਈ ਹੈ ਕਿ ਭਾਈ ਇਹ ਗੱਲ ਆਜ਼ਾਦੀ ਦੀ ਚਾਰ ਚਫੇਰੇ ਹੈ। ਔਰ ਬੇਸ਼ੱਕ ਉਹਨਾਂ ਨੂੰ ਕੋਤਵਾਲੀ ਚ ਲਿਜਾਇਆ ਗਿਆ ਗ੍ਰਿਫਤਾਰ ਕਰਕੇ, 20-25 ਦੇ ਕਰੀਬ ਅਰੈਸਟ ਹੋਈਆਂ, ਲੇਕਿਨ ਖਾਲਿਸਤਾਨ ਜ਼ਿੰਦਾਬਾਦ ਵੀ ਗੂੰਜਿਆ, ਫੌਜ ਦੇ ਫਲੈਗ ਮਾਰਚਾਂ ਦੇ ਖਿਲਾਫ ਵੀ ਬਾਵਜੂਦ ਉਸ ਧਰਤੀ ਦੇ ਉੱਤੇ ਗੂੰਜਿਆ। ਔਰ ਹਜ਼ਾਰਾਂ ਮੀਲ ਦੂਰ, ਉਹ ਭਾਵੇਂ ਯੂਨਾਈਟਿਡ ਨੇਸ਼ਨਸ ਦੇ ਬਾਹਰ ਨਿਊਯਾਰਕ 'ਚ ਸੀ ਜਾਂ ਸੈਨ ਫਰਾਂਸਿਸਕੋ, ਜਿੱਥੇ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਨੇ ਪਾਰਟਿਸਿਪੇਟ ਕੀਤਾ। ਔਰ ਚੰਗੀ ਗੱਲ ਹੈ ਇਸ ਵਾਰ ਜਦੋਂ ਅਸੀਂ ਮੀਡੀਆ ਕਵਰੇਜ ਦੇ ਹਵਾਲੇ ਨਾਲ ਦੇਖਦੇ ਹਾਂ, ਚਲੋ ਆਪਣਾ ਮੀਡੀਆ ਤੇ ਕਵਰ ਕਰਦਾ ਹੈ, ਫੇਸਬੁੱਕ ਤੇ ਵੀ ਨਾਲੋਂ ਨਾਲ ਸਪੀਚਿਸ, ਨਾਲੋਂ ਨਾਲ ਲਾਈਵ ਜਿਵੇਂ 6 ਫਾਰ ਜਸਟਿਸ ਦਾ ਚੱਲ ਰਿਹਾ, ਇੱਥੋਂ ਦੇ ਪ੍ਰੋਟੈਸਟ ਦੇ ਵੇਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਵੱਲੋਂ ਲਾਈਵ ਚੱਲ ਰਿਹਾ ਸੀ ਜਦੋਂ ਅਸੀਂ ਵੀ ਐਡਰੈਸ ਕੀਤਾ। ਔਰ ਇਸ ਦੇ ਨਾਲ ਨਾਲ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਮੈਸੇਜ ਗਿਆ ਇਸ ਵਾਰ ਮੇਨ ਸਟ੍ਰੀਮ ਮੀਡੀਆ ਚੈਨਲ 5 ਉੱਥੋਂ ਦਾ ਮੇਨ ਚੈਨਲ ਹੈ, ਉਹਨਾਂ ਨੇ ਆਲਮੋਸਟ 2 ਮਿੰਟ ਦੀ ਜਿਹੜੀ ਹੈ ਪੂਰੀ, ਹਾਲਾਂਕਿ ਬਹੁਤ ਵਾਰੀ ਵੱਡੀਆਂ ਖਬਰਾਂ ਵੀ 30 ਤੋਂ 40 ਸੈਕਿੰਡ ਦੀ ਖਬਰ ਹੁੰਦੀ ਹੈ, ਲੇਕਿਨ ਆਲਮੋਸਟ 2 ਮਿੰਟ ਦੀ ਉਹਨਾਂ ਦੀ ਖਬਰ ਇਸ ਦੇ ਉੱਤੇ। ਔਰ ਉਹਨਾਂ ਨੇ ਸ਼ੁਰੂਆਤ ਹੀ, ਅਸੀਂ ਮੇਰੇ ਕੋਲ ਸੈਗਮੈਂਟ ਸੀ ਅਸੀਂ ਦਿਖਾ ਸਕਦੇ ਸੀ, ਪਰ ਮੈਨੂੰ ਇਹ ਲੱਗਦਾ ਕਿ ਕਈ ਵਾਰ ਕਾਪੀਰਾਈਟ ਦੀ ਗੱਲ ਅੱਜ ਕੱਲ੍ਹ ਵਿੱਚ ਆ ਜਾਂਦੀ ਹੈ ਜਦੋਂ ਤੁਸੀਂ ਅਪਲੋਡ ਕਰਦੇ ਹੋ। ਇਹ ਹੁੰਦਾ ਹੈ ਕਿਉਂਕਿ ਸਾਡਾ ਦੁਸ਼ਮਣ ਵੀ ਸਾਨੂੰ ਫੋਲੋ ਕਰਦਾ ਹੈ, ਸਾਡੇ ਅੱਜ ਕੱਲ੍ਹ ਕੁਝ ਈਮੇਲ ਮੈਸੇजेस ਨੂੰ ਵੀ ਬਲੌਕ ਕੀਤਾ ਹੋਇਆ ਹੈ, ਸਾਨੂੰ ਕੁਝ ਫੇਸਬੁੱਕ ਤੇ ਮਿਲਿਆ ਨੇ ਕਿ ਵੀ ਤੁਹਾਡਾ ਜਿਹੜਾ SOS ਤੇ ਜਾਂਦਾ ਹੈ ਨਹੀਂ ਜਾ ਰਿਹਾ। ਅਸੀਂ ਆਉਣ ਵਾਲੇ ਦਿਨਾਂ 'ਚ, ਕਿਉਂਕਿ ਅੱਜ ਹੀ 2-3 ਮੈਸੇਜ ਨੇ ਉਸ ਦੇ ਉੱਤੇ ਅਸੀਂ ਦੇਖਾਂਗੇ। ਸੋ ਉਸ ਦੇ ਵਿੱਚ ਉਹਨਾਂ ਨੇ ਚੈਨਲ 5 ਨੇ ਜਿਹਦੇ 'ਚ ਉਹਨਾਂ ਨੇ ਮੇਰਾ ਵੀ ਇੱਕ ਸਾਊਂਡ ਬਾਈਟ ਦਿੱਤਾ ਹੈ ਫਿਊ ਸੈਕਿੰਡਸ ਦਾ, ਹਾਲਾਂ ਉਹਨਾਂ ਦਾ ਫੁੱਲ ਇੰਟਰਵਿਊ ਸੀ, ਪਰ ਜਦੋਂ ਉਹਨਾਂ ਨੇ ਸਟੋਰੀ ਕਰਨੀ ਹੁੰਦੀ ਹੈ ਉਹ ਆਪਣੇ ਢੰਗ ਨਾਲ ਹੀ ਕੱਢਦੇ ਨੇ। ਲੇਕਿਨ ਇਹ ਗੱਲ ਉਸ ਸਟੋਰੀ 'ਚੋਂ ਬੜੀ ਕਲੀਅਰ ਸੀ ਕਿ ਭਾਈ ਉਹਨੇ ਕਿਹਾ ਕਿ ਯੂਜੂਅਲੀ ਪੈਰੇਡਸ ਜਿਹੜੀਆਂ ਨੇ ਸੈਲੀਬ੍ਰੇਸ਼ਨ ਹੁੰਦੀ ਹੈ ਜਿੱਤ ਦੀ, ਪਰ ਇਹ ਪੈਰੇਡ ਇੱਕ ਨਵੇਕਲੀ ਪੈਰੇਡ ਸੀ, ਕੋਮੈਮੋਰੇਸ਼ਨ ਸੀ ਆਪਣੇ ਘੱਲੂਘਾਰੇ ਦੀ। ਪਰ ਇਸ ਚੋਂ ਜਿਹੜਾ ਰਿਜ਼ੋਲਵ ਹੈ ਉਹ ਆਜ਼ਾਦ ਦੇਸ਼ ਦਾ ਹੈ। ਔਰ ਅਖੀਰ 'ਚ ਉਹਨੇ ਇਹ ਕਿਹਾ ਸੀ ਕਿ ਜੀ ਇੰਡੀਆ ਇੱਕ ਡੈਮੋਕ੍ਰੇਸੀ ਆ, ਹੁਣ ਦੇਖਣਾ ਹੈ ਕਿ ਜਿਹੜਾ ਰੈਫਰੈਂਡਮ 2020 ਦੇ ਥੱਲੇ ਵੀ ਉਹ ਜਿਹੜਾ ਰੈਫਰੈਂਡਮ ਦਾ ਰਾਈਟ ਡੈਮੋਕ੍ਰੇਸੀ ਜਿਹੜੀ ਹੈ ਕਿੰਨਾ ਕੁ ਦਿੰਦੀ ਹੈ। ਸੋ ਕੁੱਲ ਮਿਲਾ ਕੇ ਉਹਦੇ 'ਚ ਉਹਨਾਂ ਨੇ ਜਿਹੜੇ ਹੋਰ ਵੀ 2-3, ਸ਼ਾਇਦ ਪਰਮਿੰਦਰ ਸਿੰਘ, ਇੱਕ ਸਿੰਘ ਹੋਰ ਸੀ, ਇੱਕ ਮੈਨੂੰ ਤੀਸਰੇ ਸਿੰਘ ਦਾ ਨਾਂ ਨਹੀਂ ਯਾਦ ਹੈ, ਉਹਨਾਂ ਨੇ ਵੀ ਯੰਗ ਨੇ, ਉਹਨਾਂ ਨੇ ਵੀ ਬਹੁਤ ਚੰਗਾ ਜਿਹੜਾ ਉਹ ਆਪਣੇ ਸਾਊਂਡ ਬਾਈਟ ਦਿੱਤੇ ਕਿ ਵੀ ਕੀ ਸਾਡੇ ਨਾਲ ਹੋਇਆ। ਔਰ ਉਹਨੇ ਇੱਕ ਨੇ ਨੌਜਵਾਨ ਨੇ ਕਿਹਾ ਕਿ ਇਟਸ ਆਵਰ 9/11, ਕਿ ਜਿਵੇਂ ਤੁਹਾਡਾ 9/11 ਹੈ, ਇਹ ਸਿੱਖ ਕੌਮ ਦਾ 9/11 ਹੈ, ਜਿਹਨੂੰ ਅਸੀਂ ਕਹਿਣ ਦਾ ਮਤਲਬ ਇਹ ਸੀ ਕਿਉਂਕਿ ਜਦੋਂ ਤੁਸੀਂ ਇਹਨਾਂ ਨਾਲ ਰਿਲੇਟ ਕਰਦੇ ਹੋ ਕਿ ਜਿਵੇਂ ਤੁਸੀਂ 9/11 ਨਹੀਂ ਭੁੱਲ ਸਕਦੇ ਕਦੇ ਵੀ, ਇਸ ਤਰ੍ਹਾਂ ਅਸੀਂ ਘੱਲੂਘਾਰਾ ਨਹੀਂ ਭੁੱਲ ਸਕਦੇ। ਔਰ ਮੈਨੂੰ ਜਿੱਥੇ ਉਹਨਾਂ ਨੇ ਹੋਰ ਵੀ ਸਵਾਲ ਪੁੱਛੇ ਸਨ, ਪਰ ਜਿਹੜਾ ਮੇਰਾ ਬਾਈਟ ਉਹਨਾਂ ਨੇ ਦਿੱਤਾ ਹੈ, ਉਹਨਾਂ ਨੇ ਕਿਹਾ ਜੀ ਇੰਨੇ ਸਿੱਖ ਨੇ ਅਜੇ, ਕਿਉਂਕਿ ਉਹਨਾਂ ਦੀ ਟੀਮ ਅਰਲੀ ਆ ਗਈ, ਮਾਰਚ 12 ਵਜੇ ਸ਼ੁਰੂ ਹੋਣਾ ਸੀ, ਉਹ 10:30 ਆ ਗਏ ਇਨੀਸ਼ੀਅਲੀ ਕਵਰ ਕਰਨ ਲਈ, ਤਾਂ ਅਜੇ ਬਹੁਤ ਥੋੜੀ ਗਿਣਤੀ ਸੀ। ਉਹਨੇ ਕਿਹਾ ਜੀ ਬਹੁਤ ਥੋੜੇ। ਮੈਂ ਕਿਹਾ ਜੀ ਨਹੀਂ, ਇਹ ਜਿਹੜੀ ਦਿਨ ਹੈ ਔਰ ਅਲਟੀਮੇਟਲੀ ਇਹ ਜਿਹੜਾ ਅਜੇ 3rd ਮੌਕਾ ਹੈ ਔਰ ਇੱਕ ਦਿਨ ਹੈ ਜਿਹੜਾ ਦਿਸ ਵਿਲ ਬਿਕਮ ਦੀ ਪੈਰੇਡ ਆਫ ਯੂਨਾਈਟਿਡ ਸਟੇਟਸ ਆਫ ਅਮਰੀਕਾ, ਇਹ ਸਾਡੀ ਯਾਦ। ਔਰ ਜਿਹੜਾ ਮਾਰਚ ਹੈ ਉਹ ਜਦੋਂ ਫਾਈਨਲੀ ਪਹੁੰਚਿਆ ਸਿਟੀ ਸੈਂਟਰ, ਉਸ ਦੇ ਬਾਹਰ ਪਾਰਕ ਦੇ ਵਿੱਚ ਜਿੱਥੇ ਬਹੁਤ ਅੱਛਾ ਪ੍ਰਬੰਧ ਸੀ ਟੈਂਟਸ ਦੇ ਨਾਲ, ਲੰਗਰ ਦਾ, ਦੂਸਰਾ ਸਾਹਮਣੇ ਪਾਰਕ ਦੇ ਵਿੱਚ ਬੈਠ ਕੇ ਉੱਚੀ ਸਟੇਜ ਔਰ ਬੜਾ ਅੱਛਾ ਸਾਊਂਡ ਸਿਸਟਮ, ਇਸ ਵਾਰ ਮਚ ਮੋਰ ਪ੍ਰੋਫੈਸ਼ਨਲ ਸੀ। ਔਰ ਧੁੱਪ ਹੁੰਦੀ ਹੈ 80s ਦੇ ਵਿੱਚ ਤਾਂ ਸੀ ਟੈਂਪਰੇਚਰ, ਲੇਕਿਨ ਇਹਦੇ ਬਾਵਜੂਦ ਜਿਹੜੀ ਸਿੱਖ ਸੰਗਤ ਹੈ ਉਹਨਾਂ ਨੇ ਬੜਾ ਕਾਮਲੀ ਲਗਭਗ 2 ਘੰਟੇ ਦਾ ਜਿਹੜਾ ਪ੍ਰੋਗਰਾਮ ਉੱਥੇ ਚੱਲਿਆ, ਜਿਸ ਦੇ ਵਿੱਚ ਜਤਿੰਦਰ ਸਿੰਘ ਗਰੇਵਾਲ 6 ਫਾਰ ਜਸਟਿਸ ਦੇ ਟੋਰਾਂਟੋ ਤੋਂ ਆਏ ਹੋਏ ਸਨ, ਕਰਮਜੀਤ ਸਿੰਘ ਜਿਹੜੇ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਰਹੇ, ਉਹਨਾਂ ਨੇ ਐਡਰੈਸ ਕੀਤਾ, ਅਮਨਿੰਦਰ ਸਿੰਘ ਜਿਹੜੇ ਸਰੀ ਤੋਂ ਆਏ ਹੋਏ ਸਨ, ਉਹਨਾਂ ਨੇ ਐਡਰੈਸ ਕੀਤਾ। ਔਰ ਇਸ ਮੌਕੇ ਦੇ ਉੱਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਔਰ ਫੰਕਸ਼ਨ ਦੀ ਅਟਰੈਕਸ਼ਨ ਸਨ ਕਿ ਸ਼ਹੀਦ ਭਾਈ ਦਿਲਾਵਰ ਸਿੰਘ, ਜਿਨ੍ਹਾਂ ਨੇ ਮਨੁੱਖੀ ਬੰਬ ਬਣ ਕੇ 31 ਅਗਸਤ 1995 ਨੂੰ ਉਸ ਵੇਲੇ ਦੇ ਦੁਸ਼ਟ ਸੂਬੇਦਾਰ ਪੰਜਾਬ ਦੇ ਬੇਅੰਤ ਸਿੰਘ ਨੂੰ ਜਿਹੜਾ ਹੈ ਉਹ ਸਜ਼ਾ ਯਾਫਤਾ ਕੀਤਾ ਸੀ। ਔਰ ਇਹ ਨਹੀਂ ਹੈ ਕਿ ਉਸ ਦੇ ਪਾਪਾਂ ਦੀ ਸਜ਼ਾ ਦਿੱਤੀ, ਪਰ ਮੈਂ ਸਮਝਦਾ ਹਾਂ ਵੀ ਜਿਹੜਾ ਪ੍ਰੀਐਮਪਟ ਸਟ੍ਰਾਈਕ ਹੁੰਦਾ ਹੈ, ਜੇ ਉਹਨੇ 1992 ਤੋਂ 95 ਤੱਕ 50,000 ਸਿੱਖ ਨੌਜਵਾਨ ਮਾਰਿਆ ਤੇ ਇਹ ਸਜ਼ਾ ਦੇ ਕੇ ਉਹਨਾਂ ਨੇ ਅਜੇ ਉਹਦੇ 2-2.5 ਸਾਲ ਰਹਿੰਦੇ ਸੀ ਉਸ ਦੀ ਟਰਮ ਦੇ, 50,000 ਨੌਜਵਾਨਾਂ ਦੀਆਂ ਜ਼ਿੰਦਗੀਆਂ ਬਚਾਈਆਂ। ਸੋ ਉਹਨਾਂ ਦੇ ਮਾਤਾ ਜੀ, ਮਾਤਾ ਸੁਰਜੀਤ ਕੌਰ,
ਜਿਹੜੇ ਕਿ ਉਹਨਾਂ ਦਾ ਇੱਕ ਬੇਟਾ ਕੈਲਗਰੀ ਕੈਨੇਡਾ 'ਚ ਰਹਿੰਦੇ ਨੇ, ਉਹ ਪ੍ਰੀਵੀਅਸ ਆ ਗਏ ਸੀ ਸੈਚਰਡੇ, ਔਰ ਅਸੀਂ ਇਨਫੈਕਟ ਸਾਡੇ ਮਿੱਤਰ ਨੇ ਉਹਨਾਂ ਦੇ ਘਰੋਂ ਰਾਤ ਰਹੇ ਤੇ ਮੈਂ ਉਹਨਾਂ ਦੇ ਨਾਲ ਉਹਨਾਂ ਨੂੰ ਰਿਸੀਵ ਕਰਨ ਗਿਆ। ਅਸੀਂ ਜਿਹੜਾ ਸਟਾਕਟਨ ਤੋਂ ਲੈ ਕੇ ਆਏ ਰਾਤ, ਫਿਰ ਰਾਤ 'ਚ ਵੀ 2 ਘੰਟੇ ਦੀ ਉਹ ਹੈ ਜਰਨੀ, 1.5 ਘੰਟਾ ਹੈ। ਔਰ ਫਿਰ ਜਦੋਂ ਘਰ ਪਹੁੰਚੇ ਮੈਂ ਸੈਚਰਡੇ ਨਾਈਟ ਉਹਨਾਂ ਦੇ ਨਾਲ 2-3 ਘੰਟੇ ਗੁਜ਼ਾਰੇ, ਉਹਨਾਂ ਦਾ ਪੋਤਾ ਵੀ ਨਾਲ ਆਇਆ ਹੋਇਆ ਸੀ। ਸੋ ਮੈਂ ਕਈ ਵਾਰ ਦੇਖਦਾ ਹਾਂ ਕਿ ਕਿਉਂ ਜਿਹੀ ਮਾਵਾਂ ਦੀ ਸਪਿਰਿਟ ਹੈ। ਔਰ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਦਿਲਾਵਰ ਸਿੰਘ ਜਿਹੜਾ 23-24 ਸਾਲ ਦਾ ਸੀ ਔਰ ਸਪੋਰਟਸਮੈਨ ਸੀ, ਚੰਗਾ ਪੰਜਾਬ ਦਾ, ਪੰਜਾਬ ਪੁਲਿਸ ਦੇ ਵਿੱਚ ਹੀ ਸੀ ਐਜ਼ ਏ ਸਪੋਰਟਸ ਕੋਟੇ 'ਚ, ਬਲਵੰਤ ਸਿੰਘ ਰਾਜੋਆਣਾ ਵੀ ਸਪੋਰਟਸ ਕੋਟੇ 'ਚੋਂ ਸੀ ਜੀ। ਤੇ ਉਹ ਕਹਿਣ ਲੱਗਿਆ ਕਿ ਵੀਰਾ, ਜਿਵੇਂ ਕਿਉਂਕਿ ਬਠਿੰਡੇ ਦੇ ਨੇੜੇ ਉਹਨਾਂ ਦਾ ਪਿੰਡ ਹੈ ਤੇ ਬਾਈ ਜਾਂ ਵੀਰਾ ਇਹ ਇੱਕ ਅੰਦਾਜ਼ ਹੈ ਕਹਿਣ ਦਾ ਬੱਚੇ ਨੂੰ ਵੀ। ਉਹਨਾਂ ਨੇ ਕਿਹਾ ਕਿ ਵੀ ਉਹ ਹੋਰ ਹੀ ਸੀ ਦਿਲਾਵਰ ਸਿੰਘ, ਉਹਦੀ ਦੁਨੀਆ ਹੋਰ ਸੀ। ਔਰ ਉਹਨੇ ਕਿਹਾ ਜੀ ਸਾਨੂੰ ਤਾਂ ਪਤਾ ਵੀ ਨਹੀਂ ਲੱਗਾ, ਕਦੇ ਉਹਨੇ ਕੀਤਾ ਨਹੀਂ। ਹਾਂ, ਅੰਮ੍ਰਿਤ ਉਹਨੇ ਪਹਿਲਾਂ ਛਕਿਆ ਸੀ, ਫਿਰ 4-6 ਮਹੀਨੇ 'ਚ ਉਹਦੇ 'ਚ ਬੜੀ ਤਬਦੀਲੀ ਹੋਈ, ਉਹਨੇ ਆਪਣਾ ਰੰਗ ਰੂਪ ਵੀ ਵੱਖਰਾ ਬਣਾਇਆ ਸੀ ਤੇ ਸਾਨੂੰ ਨਹੀਂ ਸੀ ਪਤਾ। ਅਸੀਂ ਤਾਂ ਕਹਿੰਦੇ ਵੀ ਖਬਰਾਂ ਸੁਣੀਆਂ 31 ਜਦੋਂ ਅਗਸਤ ਦੀ ਰਾਤ ਨੂੰ, ਤੇ ਅਸੀਂ ਤਾਂ ਸ਼ੁਕਰ ਕੀਤਾ ਕਿ ਵੀ ਚਲੋ ਇਹ ਦੁਸ਼ਟ ਜਿਹੜਾ ਹੈ, ਪਤਾ ਹੀ ਸੀ ਵੀ ਅੰਮ੍ਰਿਤਧਾਰੀ ਸਾਡਾ ਪਰਿਵਾਰ ਹੈ ਕਿ ਵੀ ਇਹ ਕਰ ਰਿਹਾ। ਤੇ ਸਵੇਰੇ ਕਹਿੰਦੇ 5 ਵਜੇ ਪੁਲਿਸ ਸਾਡੇ ਘਰ ਆ ਗਈ, ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਸਾਡੇ ਮੁੰਡੇ ਨੇ ਇਹ ਕਾਰ। ਫਿਰ ਉਹਨੂੰ ਅਸੀਂ ਪੁੱਛਿਆ, ਕਹਿੰਦਾ ਵੀਰਾ ਬਹੁਤ ਅਸੀਂ ਦੁੱਖ ਪਾਇਆ, ਦੂਜੇ ਪੁੱਤਰਾਂ ਨੂੰ ਲੈ ਗਏ, ਬਹੂਆਂ ਨੂੰ ਵੀ ਲੈ ਗਏ, ਬਹੁਤ ਤੰਗ ਕੀਤਾ ਸਾਨੂੰ, ਬਹੁਤ ਦੇਰ ਦਿੱਲੀ ਵਾਲੀਆਂ ਟੀਮਾਂ ਆ ਕੇ ਪੁੱਛ। ਉਹ ਕਹਿੰਦੇ ਜੀ ਸਾਨੂੰ ਕੋਈ ਪਤਾ ਹੁੰਦਾ ਤਾਂ ਦੱਸਦੇ, ਸਾਨੂੰ ਤਾਂ ਕਦੇ ਦੱਸਿਆ ਹੀ ਨਹੀਂ ਹੈ ਵੀ ਕੀ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਜਦੋਂ ਇਸ ਕਿਸਮ ਦੀਆਂ ਮਾਤਾਵਾਂ ਜਿਹੜੇ ਉਹਨਾਂ ਨੂੰ ਅਸੀਂ ਆਨਰ ਕਰਦੇ ਹਾਂ ਤੇ ਫਿਰ ਇਹ ਇੱਕ ਮੈਸੇਜ ਵੀ ਹੁੰਦਾ 4 ਚਫੇਰੇ ਦੇ ਲਈ ਕਿ ਭਾਈ ਅੱਜ ਵੀ ਕੌਮ ਦੇ ਵਿੱਚ, ਔਰ ਕੋਈ ਉਸ ਮਾਤਾ ਨੂੰ ਫਖਰ ਹੀ ਸੀ ਕਿ ਬੇਟਾ, ਉਹ ਕਹਿੰਦੇ ਉਹ ਸੀ ਪੰਥ ਦਾ ਸੀ, ਗੁਰੂ ਦਾ ਸੀ, ਉਹਨੇ ਆਪਣੀ ਸੇਵਾ ਗੁਰੂ ਨੇ ਲੈ ਲਈ ਉਸ ਤੋਂ। ਸੋ ਇਹ ਇੱਕ ਸ਼ੁਕਰਾਨੇ ਦਾ ਭਾਵ ਵੀ ਆਪਣੇ ਆਪ ਦੇ ਵਿੱਚ ਸਾਡੇ ਲਈ ਵੀ ਇਹ ਇੱਕ ਚਾਰਜਿੰਗ ਆਫ ਬੈਟਰੀਜ਼ ਹੁੰਦਾ। ਔਰ ਉਹਨਾਂ ਨੇ ਉਸ ਸਮਾਗਮ ਦੇ ਵਿੱਚ ਐਜ਼ ਏ ਕਨਕਲੂਡਿੰਗ ਸਪੀਕਰ ਮੈਨੂੰ ਰੱਖਿਆ ਸੀ। ਸੋ ਜਿੰਨਾ ਕਿ ਸਤਿਗੁਰੂ ਨੇ ਸਮਰੱਥਾ ਦਿੱਤੀ, ਅਸੀਂ ਵੀ ਆਪਣੀ ਬੁੱਧੀ ਅਨੁਸਾਰ ਜਿੱਥੇ ਅਸੀਂ ਸਾਰੀ ਸਿਚੁਏਸ਼ਨ ਨੂੰ ਆਰਟੀਕੂਲੇਟ ਕਰਨ ਦੀ ਕੋਸ਼ਿਸ਼ ਕੀਤੀ ਅੱਜ ਦੇ ਕੰਟੈਕਸਟ, ਉੱਥੇ ਇਹ ਵੀ ਗੱਲ ਕਹੀ ਕਿ ਭਾਈ ਅਲਟੀਮੇਟਲੀ ਹੁਣ ਸਾਡੀ ਮੰਜ਼ਿਲ ਬਹੁਤ ਕਰੀਬ ਹੈ ਔਰ ਗੁਰੂ ਨੇ ਸਾਨੂੰ ਨਿਸ਼ਚੈ ਕਰ ਆਪਣੀ ਜੀਤ ਕਰੋ ਦਾ ਸਬਕ ਦ੍ਰਿੜਾਇਆ ਹੋਇਆ। ਇਸ ਸਬਕ ਨੂੰ ਦ੍ਰਿੜ ਕਰਕੇ ਅਸੀਂ ਯੂ ਵਿਲ ਇਟ ਯੂ ਵਿਨ ਇਟ, ਇਸ ਇਰਾਦੇ ਦੇ ਨਾਲ ਅਸੀਂ ਆਪਣੀ ਮੰਜ਼ਿਲ ਨੂੰ ਜਿਹੜਾ ਹਾਸਲ ਕਰੀਏ। ਸੋ ਕੁੱਲ ਮਿਲਾ ਕੇ ਜਿਹੜਾ ਇਸ ਪਾਰਟ ਮੈਂ ਸਮਝਦਾ ਹਾਂ 4 ਚਫੇਰੇ ਜਿੰਨੀਆਂ ਰਿਪੋਰਟਸ ਆਈਆਂ ਨੇ ਲੰਡਨ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਪ੍ਰੋਟੈਸਟਰ ਬਾਹਰ ਆਏ। ਔਰ ਦੁਨੀਆ 'ਚ ਕੋਈ ਥਾਂ ਐਸੀ ਨਹੀਂ ਹੈ, ਗੁਰਦੁਆਰਾ ਤਾਂ ਹੁਣ ਕੋਈ ਐਸਾ ਨਹੀਂ ਹੋਏਗਾ ਦੁਨੀਆ 'ਚ ਜਿੱਥੇ ਘੱਲੂਘਾਰਾ ਦਿਵਸ ਜਿਹੜਾ ਹੈ ਉਹਦੀ ਉਹਨੂੰ ਕਮੈਮੋਰੇਟ ਨਾ ਕੀਤਾ ਜਾਂਦਾ ਹੋਏ ਜੀ। ਪਰ ਇਹ ਜਿਹੜੇ ਜ਼ੋਰਦਾਰ ਪ੍ਰੋਟੈਸਟ ਨੇ ਔਰ ਅਕਾਲ ਤਖਤ ਸਾਹਿਬ ਤੋਂ ਲੈ ਕੇ ਦੁਨੀਆ ਭਰ ਦੀਆਂ ਰਾਜਧਾਨੀਆਂ 'ਚ, ਸੋ ਇਹ ਸਾਡੇ ਲਈ ਫਖਰ ਵਾਲੀ ਗੱਲ ਹੈ, ਮਾਣ ਵਾਲੀ ਗੱਲ ਹੈ ਕਿ ਜਿੱਥੇ ਅਸੀਂ ਘੱਲੂਘਾਰਾ ਸਾਡੇ ਲਈ ਇੱਕ, ਔਰ ਮੈਂ ਕਿਹਾ ਸੀ ਆਪਣੀ ਸਪੀਚ ਵੀ ਕਿ ਵੀ ਅਸੀਂ ਇਕੱਲਾ ਵਿਕਟਮਹੁੱਡ ਦੇ ਵਿੱਚ ਹੀ ਨਾ ਜੀਵੀਏ ਜੀ, ਆਪਣੇ ਨਾਇਕਾਂ ਨੂੰ ਵੀ ਯਾਦ ਕਰੀਏ। ਔਰ ਇਹ 6 ਜੂਨ ਦਾ ਦਿਨ ਜਿੱਥੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਇਹ ਸਾਡੇ ਨਾਇਕਾਂ ਦਾ ਦਿਨ ਵੀ ਹੈ। ਇਹ ਚਮਕੌਰ ਦੀ ਗੜੀ ਦੀ ਯਾਦ ਦਹਾਨੀ ਕਰਾਂਦਾ ਹੈ, ਇਹ ਉਸ ਸੂਰਮਗਤੀ ਦੀ ਯਾਦ ਦਹਾਨੀ ਕਰਾਂਦਾ ਹੈ। ਔਰ ਮੈਂ ਆਪਣੀ ਸਪੀਚ ਦੇ ਵਿੱਚ ਇਹ ਕਿਹਾ ਸੀ, ਮੈਂ ਕਿਹਾ ਉਹ ਲੋਕ ਜਿਹੜੇ ਅੱਜ ਵੀ, ਕਿ ਗੁਰੂ ਅਰਜਨ ਸਾਹਿਬ ਦਾ ਇੱਕ ਸ਼ਲੋਕ ਹੈ ਵਾਰਾਂ ਤੇ ਵਧੀਕ 'ਚ, ਜਿੱਥੇ ਗੁਰੂ ਸਾਹਿਬ ਨੇ ਫਰਮਾਇਆ ਕਿ ਘੋੜੜੇ ਚੜ ਕੇ ਕੁੰਦੈ ਪਕੜੇ, ਖੂੰਡੀ ਦੀ ਖਿਡਾਰੀ, ਹੰਸਾਂ ਸੇਤੀ ਚਿੱਤ ਉਲਾਸੇ, ਕੁੱਕੜ ਦੀ ਉਡਾਰੀ। ਕਿ ਵੀ ਜੇ ਤੁਸੀਂ ਚਾਹਨਾ ਕਰਦੇ ਹੋ ਕਿ ਮੈਂ ਪੋਲੋ ਖੇਡਣੀ ਹੈ, ਘੋੜੇ ਤੇ ਚੜ ਕੇ ਪੋਲੋ ਖੇਡੀ ਜਾਂਦੇ ਹੈ ਤੇ ਤੁਸੀਂ ਘੋੜੇ ਤੇ ਬਹਿ ਕੇ ਘੋੜੇ ਦੀ ਕਾਠੀ ਫੜੀ ਹੋਈ, ਮੈਂ ਘੋੜੇ ਤੋਂ ਡਿੱਗ ਨਾ ਪਵਾਂ, ਤੇ ਫਿਰ ਤੁਸੀਂ ਪੋਲੋ ਨਹੀਂ ਖੇਡ ਸਕਦੇ। ਤੇ ਤੁਹਾਡਾ ਤੁਸੀਂ ਦਾਵਾ ਕਰੋ ਕਿ ਜੀ ਤੁਸੀਂ ਹੰਸ ਬਣਨਾ, ਮੋਤੀ ਚੁਗਣੇ ਨੇ ਮਾਨਸਰੋਵਰ ਦੀ ਝੀਲ ਚੋਂ, ਤੇ ਕਰਤੂਤ ਤੁਹਾਡੀ ਕੁੱਕੜ ਦੀ ਉਡਾਰੀ ਵਾਂਗ ਹੈ। ਕੁੱਕੜ ਕਿੰਨਾ ਕੁੱਟਦਾ, ਇੱਥੋਂ ਕਰਕੇ ਹੂੰ ਕਰਕੇ ਉੱਥੇ ਬਹਿ ਜਾਂਦਾ, ਹਮ ਖਿਲਾਰ ਕੇ ਐ ਮਿੱਟੀ ਜ਼ਿਆਦਾ ਉਡਾਈ ਹੁੰਦੀ, ਉਡਾਰੀ ਤਾਂ ਹੁੰਦੀ ਨਹੀਂ। ਸੋ ਇੱਕ ਪਾਸੇ ਉਹ ਹੰਸ ਨੇ ਜਿਨ੍ਹਾਂ ਨੇ ਮੋਤੀ ਚੁਗੇ, ਜਿਨ੍ਹਾਂ ਨੇ ਪ੍ਰੇਮ ਖੇਡ ਨੂੰ ਸਮਝਿਆ ਔਰ ਗੁਰੂ ਦੇ ਪਿਆਰੇ ਦੀ ਪ੍ਰੇਮ ਖੇਡ 'ਚ ਫਨਾਹ ਹੋ ਗਏ, ਤੇ ਇੱਕ ਪਾਸੇ ਉਹ ਕੁੱਕੜ ਨੇ ਖੇ ਉਡਾਣ ਵਾਲੇ ਜਿਨ੍ਹਾਂ ਦੇ ਪੱਲੇ ਹੋਰ ਕੁਝ ਨਹੀਂ ਹੈ। ਉਹਨਾਂ ਦੀਆਂ ਇਹੀ ਡਿਬੇਟਸ ਹੁੰਦੀਆਂ ਜੀ ਅੰਦਰ ਕਿਉਂ ਗਏ ਜੀ,
ਹਥਿਆਰ ਲੈ ਕੇ ਕਿਉਂ ਗਏ ਜੀ? ਹਥਿਆਰ ਨਾ ਲਿਜਾਂਦੇ, ਹਮਲਾ ਨਾ ਹੁੰਦਾ, ਅਕਾਲ ਤਖਤ ਨਾ ਜਾਂਦਾ, ਇਹ ਮਰਵਾਤੇ ਜੀ ਮੁੰਡੇ, ਉੱਥੇ ਮਰਵਾਤੇ ਜੀ, ਇੱਥੇ ਮਰਵਾਤੇ ਜੀ। ਸੋ ਮੈਂ ਸਮਝਦਾ ਵੀ ਇਹ ਕੁੱਕੜ ਖੇ ਜੇ ਤੋਂ ਪੰਜਾਬੀ ਦਾ ਸ਼ਬਦ ਬਣਿਆ ਕਿ ਇਹਨਾਂ ਤੋਂ ਖਬਰਦਾਰ ਰਹੀ ਹੈ, ਕੁੱਕੜ ਖੇ ਉਡਾਣ ਵਾਲਿਆਂ ਤੋਂ। ਤੇ ਇਹ ਸਾਡੇ ਜਿਹੜੇ ਹੰਸ ਨੇ, ਮਾਨਸਰੋਵਰ ਦੇ ਮੋਤੀ ਚੁਗਣ ਵਾਲੇ, ਜਿਨ੍ਹਾਂ ਨੇ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੇ ਕਬੂ ਨਾ ਛਾੜੇ ਖੇਤ, ਜਿਨ੍ਹਾਂ ਨੇ ਇਹ ਰਸਤਾ ਦਿਖਾਇਆ। ਸੋ ਇਸ ਦਿਨ ਦੇ ਮੌਕੇ ਜਿੱਥੇ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਔਰ ਦੂਸਰੇ ਸੂਰਮਿਆਂ ਨੂੰ ਫਿਰ ਯਾਦ ਚ ਲਿਆਂਦੇ, ਉੱਥੇ ਆਪਣਾ ਰਿਜ਼ੋਲਵ ਖਾਲਿਸਤਾਨ ਦੇ ਲਈ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸਤਾ ਸੰਪੰਨ ਦੇਸ਼ ਖਾਲਿਸਤਾਨ, ਇਸ ਰਿਜ਼ੋਲਵ ਨੂੰ ਵੀ ਫਿਰ ਦੁਹਰਾਉਂਦੇ। ਜੀ ਰਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੁਣਾ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।